ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਜਸਬੀਰ ਸਿੰਘ ਜੀ ਪੰਜਾਬੀ ਅਮਰੀਕਨ ਗਲੋਬਲਸ ਗਰੁੱਪ ਤੋਂ। ਜਸਬੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਐਲਮਨ ਬੋਰਡ ਆਫ ਕੈਲੀਫੋਰਨੀਆ ਤੇ ਇਸ ਦੇ ਨਾਲ USDA ਦਾ NRCS ਮਹਿਕਮਾ। ਵੱਖ-ਵੱਖ ਗ੍ਰਾਂਟਸ ਦੇ ਬਾਰੇ ਤੁਸੀਂ ਇਹਨਾਂ ਦੇ ਕੋਲੋਂ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਆ। ਇਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਤੁਸੀਂ ਇਹ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਆ। ਆਪਣੇ ਲੋਕਲ ਆਫਿਸ ਦੇ ਵਿੱਚ ਵਿਜ਼ਿਟ ਜਿਹੜਾ ਉਹ ਤੁਸੀਂ ਕਰ ਸਕਦੇ ਆ। ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਅੱਜ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ ਐਗਰੀਕਲਚਰ ਦੇ ਵਿੱਚ ਫਾਰਮਿੰਗ ਦੇ ਵਿੱਚ ਜਿਹੜੀ ਟੈਕਨੋਲੋਜੀ ਆ ਉਹ ਕਿੱਦਾਂ ਆ ਰਹੀ ਆ, ਕਿੱਦੀ ਰਫਤਾਰ ਦੇ ਨਾਲ ਆ ਰਹੀ ਆ। ਆਪਾਂ ਪਹਿਲਾਂ ਵੀ ਕਾਫੀ ਵਾਰੀ ਜਿਹੜੀ ਇਹ ਗੱਲਾਂ ਕੀਤੀਆਂ। ਸੋ ਅੱਜ ਇਰੀਗੇਸ਼ਨ ਨੂੰ ਲੈ ਕੇ ਇਰੀਗੇਸ਼ਨ ਟੈਕਨੋਲੋਜੀ ਨੂੰ ਲੈ ਕੇ ਥੋੜੀ ਆਪਾਂ ਇਸ ਦੇ ਵਿੱਚ ਹੋਰ ਡੂੰਘਾਈ 'ਚ ਗੱਲਬਾਤ ਜਿਹੜੀ ਉਹ ਕਰਾਂਗੇ। ਬਾਕੀ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਜਸਬੀਰ ਜੀ ਨੂੰ ਤਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਸ਼ੁਰੂਆਤ ਜਸਬੀਰ ਭਾਜੀ ਆਪਾਂ ਕਰ ਲੈਂਦੇ ਆ ਇਸ ਟਾਈਮ ਖੇਤਾਂ ਦੀਆਂ ਥੋੜੀਆਂ ਜੀਆਂ ਕੀ ਜਿਹੜੀ ਹੈ ਚਹਿਲ ਕਦਮੀ ਚੱਲ ਰਹੀ ਆ, ਕੀ ਅਪਡੇਟਸ ਜਿਹੜੀਆਂ ਉਹ ਹੋ ਰਹੀਆਂ ਆ, ਕੀ ਕੋਈ ਸਪਰੇਅ ਦਾ ਟਾਈਮ ਆ, ਕੋਈ ਹਰਬੀਸਾਈਡ ਫੰਜੀਸਾਈਡ ਸਲਫਰ ਜਾਂ ਕੀ ਕਰਨ ਵਾਲਾ ਆ ਖੇਤਾਂ 'ਚ, ਕੀ ਜਿਹੜਾ ਇਸ ਟਾਈਮ ਐਕਟੀਵਿਟੀਜ਼ ਹੋ ਰਹੀਆਂ? ਹਾਂ ਦੇਖੋ ਰਾਜਕਨਵੀਰ, ਸਾਰੇ ਹੀ ਕਰਾਪਾਂ ਤੇ ਜ਼ੋਰੋ ਜ਼ੋਰ ਕੰਮ ਚੱਲ ਰਿਹਾ ਹੈਗਾ ਇਸ ਵਕਤ ਜੀ। ਕਿਉਂ ਜੇ ਅਸੀਂ ਕੱਲਾ ਆਪਾਂ ਲਈਏ ਕਰਾਪ ਜਿੱਦਾਂ ਹੁਣ ਬਦਾਮ ਆ ਉਹ ਹਲ ਸਪਲਿਟ ਨੂੰ ਜਾ ਰਹੇ ਆ ਹੈਨਾ। ਹਲ ਸਪਲਿਟ ਕਈਆਂ ਨੇ ਸਪਰੇਆਂ ਸ਼ੁਰੂ ਕਰਤੀਆਂ ਤੇ ਕਈਆਂ ਨੇ ਆਹ ਵੀ ਕਰਕੇ ਜਾਣ ਦੀ ਆਹ ਵੀ ਕਿ ਸਾਰੇ ਉਹ ਨਾ ਬਦਾਮ ਖੁੱਲ ਜਾਣੇ ਆ। ਫਿਰ ਉਹਨਾਂ ਦੇ ਵਾਰਮ ਸਪਰੇ ਦੀ ਕਾਫੀ ਜ਼ਰੂਰਤ ਪੈਂਦੀ ਆ ਤੇ ਉਹ ਫੋਲੀਅਰ ਐਪਲੀਕੇਸ਼ਨਸ ਹੋ ਰਹੀਆਂ ਗੀਆਂ ਤੇ ਜਿਹੜੇ ਵੀਰਾਂ ਨੇ ਨਹੀਂ ਕੀਤੀਆਂ ਉਹਨਾਂ ਨੂੰ ਛੇਤੀ ਦੇਖ ਕੇ ਕਰ ਲੈਣੀਆਂ ਚਾਹੀਦੀਆਂ ਹੈਨਾ। ਡਿਪੈਂਡ ਕਰਦਾ, ਬੜੀ ਕੁਐਸਚਨ ਆਉਂਦੇ ਆ ਵੀ ਕਈਆਂ ਦੇ ਬਦਾਮ ਛੇਤੀ ਖੁੱਲ੍ਹਦੇ ਆ, ਕਈਆਂ ਦੇ ਹਲੇ ਖੁੱਲ੍ਹ ਨਹੀਂ ਰਹੇ। ਉਹ ਸਾਰੇ ਹੀ ਕੁਐਸਚਨਾਂ ਦੇ ਆਨਸਰ ਇਹ ਹੈਗਾ ਕਿ ਤੁਹਾਡੇ ਪਲਾਂਟ ਕਿੰਨੇ ਕੁ ਹੈਲਥੀ ਆ ਟਰੀ। ਕਈਆਂ ਦੇ ਜਿੱਥੇ ਖਾਦ ਪਾਣੀ ਚੰਗਾ ਪੈ ਰਿਹਾ ਗਾ ਉਹਨਾਂ ਦੇ ਬਦਾਮ ਹੌਲੀ ਹੌਲੀ ਖੁੱਲਣੇ ਆ ਤੇ ਜੇ ਟਾਈਮ ਲੱਗਣਾ ਹੈ ਜਾਂ ਉਹ ਠੀਕ ਆ, ਉਹ ਮਤਲਬ ਉਹ ਰਾਈਟ ਨਾਲ ਖੁੱਲੇ ਹੋਣੇ ਚਾਹੀਦੇ ਆ? ਥੋੜਾ ਜਿਹਾ ਡਿਲੇ ਹੋ ਜਾਂਦਾ। ਠੀਕ ਆ, ਲੇਟ ਹੋਣਗੇ ਤੇ ਪਰ ਜਿਹੜੇ ਟਰੀ ਸਟ੍ਰੈਸ ਦੇ ਵਿੱਚ ਸੀ, ਕਿਸੇ ਤਰ੍ਹਾਂ ਦੀ ਸਟ੍ਰੈਸ ਹੋ ਸਕਦੀ ਆ ਹੈਨਾ। এনवायरमेंट ਦੀ, ਧੁੱਪ ਦੀ ਵੀ ਸਟ੍ਰੈਸ ਆ ਸਕਦੀ, ਹੀਟ ਜ਼ਿਆਦਾ ਆ ਗਈ, ਪਾਣੀ ਨਹੀਂ ਲੱਗਿਆ, ਖਾਦ ਘੱਟ ਪਈ ਆ ਕੋਈ, ਉਹ ਬਦਾਮ ਪਹਿਲਾਂ ਖੁੱਲ ਜਾਂਦੇ ਆ। ਠੀਕ ਹੈ। ਸੋ ਜਿਨ੍ਹਾਂ ਦੇ ਪਹਿਲਾਂ ਇਸ ਟਾਈਮ ਬਦਾਮ ਖੁੱਲੇ ਤਾਂ ਮਤਲਬ ਕੋਈ ਦਿੱਕਤ ਆ? ਹਾਂ ਦਿੱਕਤ ਆ ਜਾਂਦੀ, ਜਿਨ੍ਹਾਂ ਦੇ ਕਈ ਵਾਰੀ ਪਿਛਲੇ ਵੀਕ ਤੋਂ ਵੀ ਖੁੱਲ੍ਹਣੇ। ਜਿਹੜੀਆਂ ਤਾਂ ਬਾਹਰਲੀਆਂ ਲਾਈਨਸ ਆ ਜਿੱਥੇ ਧੁੱਪ ਜ਼ਿਆਦਾ ਪੈਂਦੀ ਉਹ ਤਾਂ ਜਨਰਲੀ ਖੁੱਲ੍ਹਣੇ ਪਹਿਲਾਂ ਸ਼ੁਰੂ ਹੋ ਜਾਂਦੇ ਆ। ਜਿਨ੍ਹਾਂ ਦੇ ਬਦਾਮ ਤੁਹਾਡੇ ਅੰਦਰਲੀਆਂ ਰੋਆਂ 'ਚ ਖੁੱਲ੍ਹ ਰਹੇ ਆ ਉਹਨਾਂ ਦੇ ਖੇਤਾਂ 'ਚ ਕੋਈ ਨਾ ਕੋਈ ਡਿਫੀਸ਼ੀਐਂਸੀ ਹੈਗੀ ਆ ਕਿ ਜਿਹੜੇ ਉਹਨਾਂ ਦੇ ਟਰੀ ਆ ਉਹ ਸਟ੍ਰੈਸ ਦੇ ਵਿੱਚ ਆ। ਉਹ ਛੇਤੀ ਜਾਣੀ ਦੀ ਕਰਾਪ ਨੂੰ ਦੇ ਰਹੇ ਆ ਤੇ ਉਹਦੇ ਕਾਫੀ ਇਫੈਕਟ ਪੈਂਦੇ ਆ। ਫਿਰ ਕੁਐਸਚਨ ਆ ਜਾਂਦਾ ਵੀ ਜੇ ਉਹਨਾਂ ਦੇ ਸਟ੍ਰੈਸ ਆ ਵੀ ਸਟ੍ਰੈਸ ਕਾਹਦੀ ਆ, ਵੀ ਤੁਹਾਨੂੰ ਪਤਾ ਵੀ ਆ ਹੈਨਾ। ਇਹ ਹੋ ਸਕਦਾ ਵੀ ਸ਼ਾਇਦ ਕੋਈ ਪੋਟੈਸੀਅਮ ਦੀ ਘਾਟ ਹੋਵੇ, ਸ਼ਾਇਦ ਕੋਈ ਨਾਈਟ੍ਰੋਜਨ ਦੀ ਘਾਟ ਹੋਵੇ, ਕੋਈ ਵੀ ਜਾਣੀ ਦੀ ਜਿਹੜੇ ਫਰਟੀਲਾਈਜ਼ਰ ਦੇ ਆਇਰਨ ਆ, ਜ਼ਿੰਕ ਆ, ਸਾਰੀਆਂ ਚੀਜ਼ਾਂ ਜਦੋਂ ਡਿਫੀਸ਼ੀਐਂਸੀਜ਼ ਪੈਂਦੀਆਂ, ਜਦੋਂ ਜਾਣੀ ਦੀ ਘਾਟ ਪੈਂਦੀ ਆ ਤੇ ਉਹ ਪਹਿਲਾਂ ਬਦਾਮ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ। ਤੇ ਉਹਨਾਂ ਬਦਾਮਾਂ ਦਾ ਹੁੰਦਾ ਕੀ ਆ ਕਿ ਜਦੋਂ ਖੁੱਲ੍ਹਦੇ ਆ ਉਹ ਜ਼ਿਆਦਾ ਚਿਰ ਹੀਟ 'ਚ ਰਹਿਣਾ, ਉਹਨਾਂ ਨੇ ਸੁੱਕਣੇ ਵੀ ਬਹੁਤ ਹੋ ਜਾਣੇ। ਪਹਿਲਾਂ ਸਾਰੇ ਹੀ ਜਦੋਂ ਦੇਖਦੇ ਆ ਮਾਰਚ ਅਪ੍ਰੈਲ ਦੇ ਵਿੱਚ, ਮਈ ਦੇ ਵਿੱਚ ਕਰਾਪ ਸੈੱਟ ਹੁੰਦਾ, ਬਦਾਮ ਬੜੇ ਮੋਟੇ ਮੋਟੇ ਹੁੰਦੇ ਆ। ਤੇ ਇਸ ਵਕਤ ਜਦੋਂ ਹੁਣ ਉਹਨਾਂ 'ਚੋਂ ਪਾਣੀ ਸੁੱਕਣਾ, ਉਹ ਝਰੀਟਾਂ ਜੀਆਂ ਪੈਣੀਆਂ ਸ਼ੁਰੂ ਹੋ ਜਾਣੀਆਂ।
ਝੁਰੜੀਆਂ ਪੈ ਜਾਣੀਆਂ। ਝੁਰੜੀਆਂ ਜਿਹੀਆਂ ਪੈਣੀਆਂ ਤੇ ਬਦਾਮ ਦਾ ਜਿਹੜਾ ਸਾਈਜ਼ ਬਹੁਤ ਘਟ ਜਾਂਦਾ ਹੈ ਨਾ। ਤੇ ਠੀਕ। ਜਦੋਂ ਆਪਾਂ ਯੀਲਡ ਦੇਖਦੇ ਆ ਨਾ, ਯੀਲਡ ਬਾਹਲੇ ਤਾਂ ਫਾਰਮਰ ਦੇਖਦੇ ਆ ਵੀ ਬਦਾਮ ਕਿੰਨੇ ਲੱਗੇ ਆ, ਇੰਨੀ ਕੁ ਯੀਲਡ ਹੋਊਗੀ, ਪਰ ਸਭ ਤੋਂ ਜ਼ਿਆਦਾ ਡਿਫਾਈਨ ਕੀਤਾ ਯੀਲਡ ਦਾ ਫਰਕ ਪੈਂਦਾ ਗਾ ਕਿ ਉਹਦੀ ਕੁਆਲਿਟੀ ਕੀ ਆ। ਜਿਹੜੇ ਬਦਾਮ ਦੇ ਵਿੱਚ ਭਾਰ ਸਾਈਜ਼ ਹੀ ਹੈ ਨਹੀਂ, ਇੱਕ ਹੈਗਾ ਗਾ ਸਾਈਜ਼ ਕੋਈ ਚੱਲ 22-23 ਆ ਗਏ ਆ ਪੈਂਦੇ ਆਉਂਸ ਦੇ ਵਿੱਚ, ਦੂਸਰੇ ਪਾਸੇ ਉਹ 32-34 ਪੈਂਦੇ 10 ਬਦਾਮ ਜ਼ਿਆਦਾ, ਉਹ ਤੇ ਹੀ ਬਹੁਤ ਫਰਕ ਪੈ ਜਾਂਦਾ ਹੈ ਨਾ। ਜਿਹੜਾ ਤੁਹਾਡਾ ਕਰੈਕ ਆਊਟ ਆ, ਟਰਨ ਆਊਟ ਆ, ਜਦੋਂ ਤੁਸੀਂ ਹਲਿੰਗ ਲਈ ਭੇਜਦੇ ਆ, ਸ਼ਿਲਿੰਗ ਲਈ, ਉਹ ਜਾਣੀ ਦੀ ਉਹ ਉੱਤੇ ਕਾਟ ਵੀ ਲੱਗਦੀ ਆ। ਬਿਮਾਰੀਆਂ ਸਭ ਤੋਂ ਜ਼ਿਆਦਾ ਬਿਮਾਰੀਆਂ ਉਹ ਲੱਗਣੀਆਂ ਜਿਹੜੇ ਟਰੀ ਸਟ੍ਰੈਸ ਦੇ ਵਿੱਚ ਆ। ਠੀਕ ਹੈ ਜੀ। ਹੈ ਨਾ, ਜੇ ਵੋਰਮ ਵੀ ਉਹਨੂੰ ਹੀ ਲੱਗਣੇ ਆ, ਜਿੱਥੇ ਉਹ ਪਹਿਲਾਂ ਖੁੱਲਣਗੇ ਵੋਰਮ ਲੱਗਣਗੇ। ਜਿਹੜਾ ਜਾਂਦੀ ਕਮਜ਼ੋਰੀ ਟਰੀ ਆ, ਜਿੱਥੇ ਜਾਂਦੀ ਕੋਈ ਵੀ ਚੀਜ਼ ਆ ਨੇਚਰ ਦੇ ਵਿੱਚ ਕਮਜ਼ੋਰ ਆ, ਉਹਨੂੰ ਜਿਹੜੀ ਤਕੜੀ ਢਾਈ ਲੈਂਦੀ ਆ। ਤੇ ਬਦਾਮਾਂ ਦੇ ਵਿੱਚ ਸਪਰੇਅ ਬਹੁਤ ਜ਼ਰੂਰੀ ਆ। ਸਪਰੇਅ ਦੇ ਨਾਲ ਹੁਣ ਕਈਆਂ ਦੇ ਮਾਈਟ ਲੱਗਿਆ ਗਾ, ਜਿੱਥੇ ਗਰਦ ਗੁਰਦ ਪੈਂਦੀ ਆ, ਕਿਉਂ ਗਰਮੀ ਵੀ ਬਹੁਤ ਆ, ਮਾਈਟ ਸਪਰੇਅ ਨਾਲ ਕਰਨੀ ਪੈਣੀ ਆ, ਵਾਰਮ ਸਪਰੇਅ ਆ, ਤੇ ਫਿਰ ਨਾਲ ਪੋਟੈਸੀਅਮ ਵੀ ਪਾਉਣਾ ਪੈਣਾ। ਕਈ ਵਾਰੀ ਪੋਟੈਸੀਅਮ ਪਹਿਲਾਂ ਆਪਾਂ ਗਰਾਊਂਡ 'ਚ ਪਾ ਦੇਈਦਾ, ਉਹ ਅਵੇਲੇਬਲ ਟਰੀ ਨੂੰ ਨਹੀਂ ਹੁੰਦਾ ਗਾ। ਤੇ ਉਹਨਾਂ ਨੇ ਜਿਹੜੇ ਤੁਹਾਡੇ ਬਦਾਮ ਆ, ਜੇ ਟਰੀ 'ਚ ਘਾਟ ਪੈਂਦੀ ਆ, ਉਹਨਾਂ ਨੇ ਬਦਾਮਾਂ 'ਚੋਂ ਕੱਢ ਲੈਣਾ ਗਾ ਤੇ ਜਿਹੜੇ ਜਾਂਦੀ ਪੱਤਿਆਂ 'ਚੋਂ ਨਹੀਂ ਪਾਸੇ ਕਰਨਾ, ਫਿਰ ਉਹ ਉੱਥੋਂ ਵੀ ਜਾਂਦੀ, ਉਹ ਸਾਈਜ਼ ਘਟਦਾ ਗਾ। ਸੋ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਗੱਲ ਆ ਕਿ ਜੇ ਹਲ ਸਪਲਿਟ ਦੀ ਜਿਹੜੀ ਸਪਰੇਅ ਕਰਨੀ ਆ, ਉਹਦੇ ਵਿੱਚ ਕੀ ਪਾਇਆ ਜਾਵੇ, ਕੀ ਪਾਉਣਾ ਚਾਹੀਦਾ ਹੈ ਇਸ ਮੌਕੇ? ਬੇਸਿਕਲੀ ਵਾਰਮ ਸਪਰੇਅ ਆ, ਹੈ ਨਾ। ਠੀਕ ਹੈ। ਇਹ ਤੁਹਾਡੀ ਮਾਈਟ ਦੀ ਸਪਰੇਅ ਆ, ਫਿਰ ਜਿਹੜਾ ਜਾਂਦੀ ਤੁਸੀਂ ਆਹ ਪੋਟੈਸੀਅਮ ਪਾਉਣਾ, ਹੋਰ ਕੋਈ ਇਹ ਕਈ ਬਫਰ ਪਾਉਂਦੇ ਆ। ਹੁਣ ਕਈ ਜਿਹੜੇ ਤੁਹਾਡੇ ਸਪਰੇਆਂ ਗੀਆਂ, ਉਹਨਾਂ ਦੇ pH ਡਿਫਰੈਂਟ ਇਫੈਕਟ ਤੇ ਜ਼ਿਆਦਾ ਇਫੈਕਟਿਵ ਹੁੰਦੀਆਂ। ਜੇ ਤੁਹਾਡੇ ਪੰਪ ਦਾ pH 8 ਆ ਤੇ ਸਪਰੇਆਂ ਕੰਮ ਕਰਦੀਆਂ 4.5 ਤੇ, ਉਹਨਾਂ ਦੀ ਉਨੀ ਇਫੈਕਟਿਵਨੈਸ ਹੋਣੀ ਆ ਜਿੰਨਾ ਤੇ ਉਹ ਜਾਂਦੀ ਉਹ ਘੱਟ ਹੋਊਗੀ, ਹੈ ਨਾ। ਉਹ ਰੇਟ ਜਾਂਦੀ, ਉਹ ਸਾਰਾ ਜਾਂਦੀ ਜਿਹੜਾ ਤੁਹਾਨੂੰ PCAs ਭੇਜਦੇ ਆ, ਉਹ ਤੇ ਕਾਫੀ ਮੈਟਰ ਕਰਦਾ। ਠੀਕ ਹੈ ਜੀ। ਤੇ ਦੂਸਰਾ ਇਹ ਹੈਗਾ ਗਾ ਕਿ ਜਾਣੀ ਦੀ ਮੋਸਟਲੀ ਇਹ ਸਪਰੇਆਂ ਇਫੈਕਟਿਵਨੈਸ ਲਈ ਜ਼ਿਆਦਾ ਫਾਇਦੇਮੰਦ ਹੁੰਦੀਆਂ ਕਿ ਰਾਤ ਨੂੰ ਕਰੋ, ਕਿਉਂ ਇੱਕ ਰਾਤ ਨੂੰ ਠੰਡ ਹੁੰਦਾ, ਮੋਇਸਟ ਹੁੰਦੀ ਆ, ਉਹ ਜ਼ਿਆਦਾ ਟਾਈਮ ਹੁੰਦਾ। ਦਿਨੇ ਉਹ ਡਰਾਈ ਵੀ ਬਹੁਤ ਛੇਤੀ ਹੁੰਦੀਆਂ, ਹੈ ਨਾ, ਤੇ ਰਾਤ ਨੂੰ ਕੀਤੀਆਂ ਬਹੁਤ ਇਫੈਕਟਿਵ ਆ ਤੇ ਬਹੁਤ ਬੈਨੀਫਿਸ਼ਲ ਆ, ਹੈ ਨਾ। ਤੇ ਫਿਰ ਜੇ ਆਪਾਂ ਜਾਈਏ ਹੁਣ ਬਦਾਮਾਂ ਤੋਂ, ਦੂਸਰਾ ਇਹ ਵੀ ਹੈ ਇਸ ਵਕਤ ਜੋ ਵੀ ਜਾਂਦੀ ਵੀਡ ਸਪਰੇ ਹਰਬਸਾਈਡ ਹੋਣੀ ਆ, ਘਾਹ ਮਾਰਨਾ, ਫਿਰ ਜੋ ਵੀ ਸਕ੍ਰੇਪਿੰਗ ਕਰਨੀ ਆ ਕਿ ਆਪਦਾ ਬੈੱਡ ਜਿਹਾ ਬਣਾਉਣਾ ਗਾ, ਸਾਫ਼ ਹੋਵੇ ਬਦਾਮ ਕਰਕੇ ਮਹੀਨੇ ਨੂੰ ਹਾਰਵੈਸਟ ਸ਼ੁਰੂ ਹੋ ਜਾਣੀ ਹੈ। ਹਾਂਜੀ। ਤੇ ਬਹੁਤ ਟਾਈਮ ਨੇੜੇ ਆ ਗਿਆ ਤੇ ਸਾਰੇ ਕੰਮ ਉਹ ਇਕੱਠੇ ਹੀ ਆ। ਤੇ ਫਿਰ ਨਾਲ ਹੀ ਹੁਣ ਐਂਟ ਸਪਰੇਅ ਸ਼ੁਰੂ ਹੋ ਰਹੀ ਆ, ਐਂਟ ਬੇਟ, ਹੈ ਨਾ। ਠੀਕ ਹੈ। ਤੇ ਉਹਦਾ ਵੀ ਜਾਣੀ ਦੀ 2 ਤਰੀਕਿਆਂ ਦੀਆਂ, ਕਈ ਇੱਕ ਲਾਰਵਾ ਮਾਰਦੀ ਆ, ਇੱਕ ਐਂਟਸ ਨੂੰ ਮਾਰਦੀ ਆ। ਜਿਹੜੀ ਲਾਰਵਾ ਮਾਰਦੀ ਆ ਉਹ ਮਹੀਨਾ ਪਹਿਲਾਂ ਕਰਨੀ ਪੈਂਦੀ ਆ। ਤੇ ਵੀ ਹੋਰ ਉਹਦਾ ਹੁਣ ਟਾਈਮ ਆ ਜਾਂ 1 ਮਹੀਨੇ ਬਾਅਦ ਦਾ ਟਾਈਮ? ਉਹਦਾ ਹੁਣ ਟਾਈਮ ਆ। ਠੀਕ ਹੈ। ਉਹਦਾ ਕਾਸਟ ਤਕਰੀਬਨ $7 ਆਉਂਦਾ ਪਾਊਂਡ ਦਾ, ਪਾਊਂਡ ਪੈਂਦੀ ਏਕੜ 'ਚ। ਤੇ ਜਿਹੜੀ ਐਂਟ ਸਪਰੇਅ ਜੇ ਤੁਸੀਂ ਹਫ਼ਤਾ ਪਹਿਲਾਂ ਕਰਨੀ ਆ, ਉਹਦੀ ਕਾਸਟ $14-15 ਡਬਲ ਹੋ ਜਾਣੀ ਆ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਪਲੇ ਕਰਦੀਆਂ ਵੀ ਤੁਸੀਂ ਤੁਹਾਡਾ ਟਾਈਮ, ਤੁਹਾਡਾ ਸਕੈਜੂਲ, ਕਦੋਂ ਕੀ ਕਰਨਾ। ਠੀਕ ਹੈ। ਜਿਹੜਾ ਨੇਵਲ ਔਰੰਜ ਵਰਮ ਵਗੈਰਾ ਦਾ ਉਹ ਜਿਹੜੀ ਵਾਰਮ ਸਪਰੇ ਆ ਉਸੇ ਲਈ ਹੈ? ਉਸੇ ਲਈ। ਤੇ ਇਸ ਵਾਰੀ ਕਿੰਨਾ ਕੁ ਤੁਸੀਂ ਦੇਖ ਰਹੇ ਆ ਪ੍ਰੈਸ਼ਰ ਇਹਨਾਂ ਚੀਜ਼ਾਂ ਦਾ? ਐਕਚੁਅਲੀ ਹਾਲ ਤੱਕ ਜੋ ਵੀ ਡੇਟਾ ਆ ਰਿਹਾ, ਇੰਨਾ ਪ੍ਰੈਸ਼ਰ ਨਹੀਂ, ਮੋਸਟਲੀ ਖੇਤ ਕਲੀਨ ਦੱਸ ਰਹੇ ਆ। ਦੈਟਸ ਗੁੱਡ। ਕਿਉਂ ਜਦੋਂ ਹੀਟ ਹੁੰਦੀ ਆ ਨਾ, ਉਹਦੇ ਵਿੱਚ ਤਕਰੀਬਨ ਜਾਂਦੀ ਜਿਹੜੇ ਕੋਈ ਵੀ ਜਾਂਦੀ ਇਨਸੈਕਟਸ ਆ, ਨੇਵਲ ਔਰੰਜ ਵਰਮ, ਉਹ ਘਟ ਜਾਂਦੇ ਆ, ਹੈ ਨਾ। ਤੇ ਦੱਸਦੇ ਹੁੰਦੇ ਆ, ਪਰ ਫਿਰ ਵੀ ਜਾਂਦੀ ਉਹ ਜਿੱਦਾਂ ਖੇਤ ਦੇ ਵਿੱਚ ਜਾ ਕੇ ਜਿਹੜੇ PCAs ਦੇਖਦੇ ਆ ਵੀ ਕਿੰਨਾ ਕੁ ਪ੍ਰੈਸ਼ਰ ਆ, ਉਸ ਹਿਸਾਬ ਦੇ ਨਾਲ ਜੇ ਜ਼ਿਆਦਾ ਪ੍ਰੈਸ਼ਰ ਆ ਫਿਰ ਮਹਿੰਗੀ ਸਪਰੇਅ ਕਰਨੀ ਪੈਣੀ ਆ। ਤੁਹਾਡਾ ਕਾਸਟ ਸਪਰੇਅ ਦਾ ਜਾਣੀ ਦੀ ਉਹ ਡਿਪੈਂਡਿੰਗ ਕਿੰਨਾ ਕੁ ਹੁੰਦਾ ਗਾ ਕਿ
ਉਹ ਗੈਲਨ ਦੀ ਪ੍ਰਾਈਸ $130-40 ਵੀ ਹੈਗੀ ਤੇ ਗੈਲਨ ਦੀ ਪ੍ਰਾਈਸ $200-250 ਵੀ ਹੈਗੀ, ਡਿਪੈਂਡ ਠੀਕ ਹੈ। ਕਰਦਾ ਤੁਹਾਡੇ ਯੂਸੇਜ ਕਿਹੜੀ ਹੈ। ਹੂੰ। ਹਨਾ, ਤੇ ਬਹੁਤ ਕ੍ਰਿਟੀਕਲ ਆ ਇੱਥੇ ਫੈਕਟਰ ਹੋ ਜਾਂਦਾ ਕਿ ਜੇ ਤੁਹਾਡੇ ਖੇਤਾਂ ਦੇ ਵਿੱਚ ਬਿਮਾਰੀਆਂ ਘੱਟ ਆ ਤੇ ਹੈਲਥੀ ਟਰੀ ਆ, ਸ਼ਾਇਦ ਤੁਹਾਨੂੰ ਜਾਣ ਦੀ ਉਹ ਕਾਸਟ ਨਾ ਲਾਉਣਾ ਪਵੇ, ਤੁਸੀਂ ਅੱਧੀ ਸੇਵਿੰਗ ਕਰ ਸਕਦੇ ਹੂੰ। ਹਨਾ। ਵੀ ਆਪਦੇ PCAs ਨੂੰ ਜੋ ਵੀ ਤੁਹਾਨੂੰ ਰეკਮੈਂਡੇਸ਼ਨ ਕਰਦਾ ਉਹਨੂੰ ਕੁਐਸਚਨ ਕਰੋ ਵੀ ਕੱਲੀ ਕੱਲੀ ਚੀਜ਼ ਦੀ ਮੈਨੂੰ ਕਾਹਤੋਂ ਲੋੜ ਆ ਤੇ ਕਿੱਥੇ ਬਿਮਾਰੀ ਆ ਤੇ ਕਿਹੜੇ ਟਰੀ ਤੇ ਤੁਸੀਂ ਦੇਖਿਆ ਸੀ, ਆਪ ਉੱਥੇ ਜਾ ਕੇ ਉਹਦੇ ਨਾਲ ਪਲੀਜ਼ ਤੁਸੀਂ ਸਿੱਖੋਗੇ ਵੀ ਤੇ ਉਹ ਦੇਖੋ ਨਾਲ। ਠੀਕ ਹੈ। ਤੇ ਇਹ ਤਾਂ ਬਦਾਮਾਂ ਦਾ ਸੀਗਾ ਕਾਫੀ, ਤੇ ਮੁੜ ਕੇ ਫਿਰ ਜੇ ਜਾਈਏ ਹੁਣ ਗ੍ਰੇਪਸ ਆ, ਗ੍ਰੇਪਸਾਂ ਦੇ ਵਿੱਚ ਵੀ ਜਾਂਦੀ ਉਹ ਬੈਰੀਜ਼ ਹੁਣ ਸਾਫਟ ਹੋਣੀਆਂ ਸ਼ੁਰੂ ਹੋ ਗਈਆਂ, ਪਾਣੀ ਵਿੱਚ ਆਉਣਾ ਸ਼ੁਰੂ ਹੋ ਗਿਆ। ਸਾਈਜ਼ ਉਹਨਾਂ ਦਾ ਬਣ ਗਿਆ ਜਾਂ ਅਜੇ ਹੋਰ ਵੱਡੀ ਹੋ ਸਕਦਾ ਸਾਈਜ਼ ਉਹਦਾ? ਸਾਈਜ਼ ਹਲੇ ਥੋੜਾ ਜਿਹਾ ਹੋਰ ਵੱਡਾ ਹੋ ਸਕਦਾ। ਠੀਕ ਹੈ, ਮੈਂ ਘਰੇ ਲੱਗਿਆ ਸੀ, ਮੈਂ ਤਾਂ ਦੇਦਾ ਹੀ ਉਹ ਛੋਟੇ ਛੋਟੇ ਹੀ ਆ ਅਜੇ। ਸੇਵਾ ਨਹੀਂ ਨਾ ਕੀਤੀ, ਸੇਵਾ ਸ਼ੁਰੂ ਕੀਤੀ ਆਪਣੇ ਵੱਲੋਂ, ਹਾਂਜੀ। ਤੇ ਇਹ ਹੋ ਸਕਦਾ ਹੈ ਵੀ ਕੱਲੀ ਨਾਈਟ੍ਰੋਜਨ ਹੀ ਨਾ ਪਾਉਂਦੇ ਰਹਿ ਗਏ ਹੋਈਏ, ਇਹ ਨੁਕਸ ਰਹਿ ਗਿਆ ਹੋਊਗਾ। ਹਾਂ, ਹੋਰ ਚੀਜ਼ਾਂ ਦੀ ਲੋੜ ਆ। ਤੇ ਨਹੀਂ ਐਕਚੁਅਲੀ ਇਸ ਵਕਤ ਜਿਹੜਾ ਸਭ ਤੋਂ ਕ੍ਰਿਟੀਕਲ ਆ ਉੱਥੇ ਉਹਨੂੰ ਲੋੜ ਆ ਗ੍ਰੇਪਾਂ ਨੂੰ ਹੈਗੀ ਆ ਜ਼ਿਆਦਾ ਪੋਟੈਸ਼ੀਅਮ ਦੀ। ਅੱਛਾ ਜੀ, ਠੀਕ ਹੈ। ਉਹਨਾਂ ਦੀ ਸ਼ੂਗਰ ਪੈਣੀ ਆ। ਠੀਕ ਹੈ, ਪੋਟੈਸ਼ੀਅਮ ਮਤਲਬ ਸਾਰੇ ਜਿਹੜਾ ਹੁਣ ਫਰੂਟ ਸੈੱਟ ਹੋਣਾ ਸਾਰੇ ਪਾਸੇ, ਉਹਨਾਂ ਸਾਰਿਆਂ ਨੂੰ ਪੋਟੈਸ਼ੀਅਮ ਦੀ ਲੋੜ ਹੁੰਦੀ ਉਸ ਟਾਈਮ ਤੇ? ਪੋਟੈਸ਼ੀਅਮ ਦੀ ਜ਼ਿਆਦਾ ਹੁੰਦੀ ਆ, ਪੋਟੈਸ਼ੀਅਮ ਦੀ ਉਹ ਨਾ ਸ਼ੂਗਰ ਜ਼ਿਆਦਾ ਪਾਉਂਦਾ। ਪਰ ਹੁਣ ਜਦੋਂ ਅੱਡੋ ਅੱਡ ਖੇਤਾਂ ਦੇ ਵਿੱਚ ਆ ਵੀ ਕਿੱਦਾਂ ਦੀ ਪੋਟੈਸ਼ੀਅਮ ਪਾਉਣੀ ਆ, ਤਰ੍ਹਾਂ ਤਰ੍ਹਾਂ ਦੀ ਆ, ਉਹਦਾ ਕਾਸਟ ਸਟਰਕਚਰ ਡਿਫਰੈਂਟ ਆ। ਤੇ ਉਹ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਪਾਣੀ ਆ ਉਹਦੀ ਕੁਆਲਿਟੀ ਕੀ ਆ, ਤੁਹਾਡੀ ਸੋਇਲ ਦੀ ਕੁਆਲਿਟੀ ਕੀ ਆ। ਸੋਇਲ ਦੇ ਵਿੱਚ ਪਾਉਣੀ ਆ, ਜੇ ਤੁਹਾਡਾ pH ਸੋਇਲ ਦਾ 7.5-8 ਆ, ਜੇ ਤੁਸੀਂ ਕਿੰਨਾ ਮਰਜ਼ੀ ਪਾ ਲਓ, ਭਾਵੇਂ 5-10 ਗੈਲਨਾਂ ਪਾ ਲਓ, ਉਹ ਟਰੀ ਨੇ ਚੱਕਣੀਆਂ ਨਹੀਂ, ਵਾਈਨਸ ਨੇ ਨਹੀਂ ਚੱਕਣੀਆਂ, ਹਨਾ। ਕਿੰਨਾ ਚਾਹੀਦਾ ਫਿਰ pH? 6.5 ਚਾਹੀਦਾ ਇਹਨਾਂ ਨੂੰ। ਠੀਕ ਹੈ, ਹਨਾ। ਤੇ ਹਾਂ ਬਈ ਫਿਰ ਜਿਹੜੇ ਜਾਂਦੀ ਤੁਸੀਂ ਉਹਦੇ ਲਈ ਕੀ ਕੀਤਾ ਜਾਂਦਾ ਗਾ, ਹਨਾ, ਉਹਨੂੰ ਚੁਕਾਉਣ ਦੇ ਲਈ ਸਿਰਫ ਇੱਕ ਜਾਂਦੀ ਅਸੀਂ ਚੀਜ਼ ਪਾਉਣੀ ਨਹੀਂ, ਉਹਨੂੰ ਚੁਕਾਉਣੀ ਵੀ ਆ। ਹਾਂ, ਮਾਈਕਰੋਬੀਅਲ ਪਾਉਣਾ ਪੈਣਾ ਕੁਛ? ਨਹੀਂ, ਉਹਦੇ ਵਿੱਚ ਜਾਂਦੀ ਹੁਣ ਕਈ ਡਿਫਰੈਂਟ ਟਾਈਪ ਦੇ ਐਸਿਡ ਪੈਂਦੇ ਆ ਵੀ ਜਿਹੜੇ ਉਸ ਟਾਈਪ ਤੇ ਜਾ ਕੇ ਉਹ ਜਦੋਂ ਧਰਤੀ 'ਚ ਇੰਟਰੈਕਸ਼ਨ ਹੋਵੇ ਉਹਨਾਂ ਦੀ, ਤੇ ਉਹ ਪੂਰਾ ਜਾਂਦੀ ਚੱਕ ਹੋ ਜੇ। ਹਿਊਮਿਕ ਐਸਿਡ ਮੋਸਟਲੀ? ਨਹੀਂ, ਹਿਊਮਿਕ ਐਸਿਡ ਕਾਫੀ ਬਫਰਿੰਗ ਦੀ ਹੈਲਪ ਕਰਦਾ, ਜਿੱਥੇ ਨੂਨ ਆ, ਜਿੱਥੇ ਜਾਣੀ ਦੀ ਬਾਇਓਕਾਰਬੋਨੇਟਸ ਆ, ਹੋਰ ਜਾਣੀ ਜਿੱਥੇ ਤੁਹਾਡਾ ਸੋਇਲ ਕਾਫੀ ਇਫੈਕਟ ਖਰਾਬ ਹੋਇਆ ਪਿਆ ਪਾਣੀ ਦਾ ਕਰਕੇ, ਉੱਥੇ ਤਾਂ ਜਾਂਦੀ 5 ਤੋਂ 6 ਗੈਲਨਾਂ ਹਿਊਮਿਕ ਐਸਿਡ ਦੀਆਂ ਪਾਉਣੀਆਂ ਹੀ ਚਾਹੀਦੀਆਂ, 6% ਵਾਲੀਆਂ, ਕਿ ਵੀ ਉਹ ਤੁਹਾਡਾ ਬਫਰ ਕਰ ਜਾਵੇ, ਹਨਾ, ਟਰੀ ਚੱਕ ਲੈਣ, ਹਨਾ। ਹੁਣ ਬਾਹਲੇ ਫਾਰਮਰ ਆਪਾਂ ਦੇਖਦੇ ਹਾਂ ਕਿ ਜਿਉਂ-ਜਿਉਂ ਸਿੰਗਲ ਸੋਰਸ ਪਾਣੀ ਵਾਲੇ ਆ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮਸ ਆ। ਕਿਉਂ? ਪਾਣੀ ਦੀ ਕੁਆਲਿਟੀ ਮਾੜੀ ਆ, ਤੇ ਉਹ ਕਹਿੰਦੇ ਵੀ ਉਹ ਦਿਨੋਂ ਦਿਨ ਯੀਲਡ ਘਟਦੀ ਜਾਂਦੀ ਆ। ਭਾਵੇਂ ਕਿੰਨਾ ਵੀ ਜ਼ੋਰ ਲਾ ਲਓ, ਫਿਰ ਉਹਦੇ ਨਾਲ ਵੀ ਤੁਹਾਨੂੰ ਚਾਹੇ ਤਾਂ ਪਾਣੀ ਤੇ ਕੁਆਲਿਟੀ ਉਹਨਾਂ ਦੀ ਠੀਕ ਕਰੋ, ਤੇ ਚਾਹੇ ਫਿਰ ਜਾਂਦੀ ਤੁਹਾਨੂੰ ਉਹਨਾਂ ਦੇ ਯੀਲਡ ਹਿੱਟ ਮਿਲਣੇ ਹੀ ਮਿਲਣੇ ਆ। ਤੇ ਦੂਸਰਾ ਇਹ ਆ ਕਿ ਕਈ ਫੋਲੀਅਰ ਸਪਰੇਆਂ ਕਰਦੇ ਆ, ਬਈ ਹਾਂ ਉਨੀਆਂ ਇਫੈਕਟਿਵ ਨਹੀਂ ਜਿੰਨੀਆਂ ਸੋਇਲ ਦੇ ਵਿੱਚ ਆ, ਪਰ ਫੋਲੀਅਰ ਦੇ ਵੀ ਪੱਤਿਆਂ ਦੇ ਥਰੂ ਤੁਸੀਂ ਪਾ ਸਕਦੇ ਆ, ਪਰ ਉਹ ਹੈਗਾ ਵੀ ਫਿਰ ਪੱਤਿਆਂ ਦਾ ਸਾਈਜ਼ ਕੀ ਆ, ਹੈਨਾ। ਤੇ ਉਹਦੇ ਐਸਿਡਸ, ਉਹਦੇ ਜਿਹੜੇ ਫਾਰਮੂਲੇ ਆ ਉਹ ਡਿਫਰੈਂਟ ਆ, ਜਿਹੜਾ ਰੈਸਿਪੀ ਆ ਜਿਹੜੀ ਉਹਦੇ 'ਚ ਪਾਈ ਦੀ ਆ, ਪੋਟੈਸ਼ੀਅਮ ਵੀ ਆ, ਫੋਲਿਕ ਐਸਿਡ, ਬਥੇਰੇ ਐਸਿਡਸ ਪਾਈ ਦੇ ਆ, ਜਿਹੜੇ ਜਾਣਦੀ ਉਹਨਾਂ ਦਾ ਜਿਹੜਾ ਮਿਕਸਚਰ ਬਣ ਕੇ ਨਾ ਉਹ ਜਾਂਦੀ ਚੂਰੀ ਜੀ ਬਣ ਜੇ, ਜਿਹੜਾ ਉਹ ਟਰੀ ਐਨ ਖਿੱਚਣ ਦੀ ਕੋਸ਼ਿਸ਼ ਕਰ ਲੇ। ਠੀਕ ਹੈ ਜੀ। ਤੇ ਉਹ ਜਿਹੜੀਆਂ ਸਾਰੀਆਂ ਨਾ ਇਹ ਅੱਡੋ ਅੱਡੇ ਬਹੁਤ ਇਉਂ ਨਹੀਂ ਵੀ ਆਪਾਂ ਕੀ ਪਾਉਨੇ ਆ, ਕਿੰਨਾ ਪਾਉਨੇ ਆ, ਬਾਟਮ ਲਾਈਨ ਹੁੰਦੀ ਆ ਬਈ ਉਹ ਚੱਕਦਾ ਕਿੰਨਾ ਟਰੀ ਆ, ਚੱਕਣਾ ਉਹਨੇ ਜਾਂਦੀ ਤੁਹਾਡੇ ਪਾਣੀ ਦੇ ਤੇ ਸੋਇਲ ਦੇ ਬੇਸ ਤੇ ਆ, ਤੇ ਫਿਰ ਟੈਂਪਰੇਚਰ ਕਿੰਨਾ। ਇਹ ਵੀ ਆ ਜਦੋਂ ਟੈਂਪਰੇਚਰ ਹਾਈ ਹੋ ਜਾਂਦਾ, ਬਾਹਲੇ ਜਾਣਦੇ ਜਿੱਦਾਂ ਬਦਾਮਾਂ ਦੇ ਟਰੀ ਤਾਂ ਬੰਦ ਹੀ ਹੋ ਜਾਂਦੇ ਆ ਚੱਕਣਾ,
ਗ੍ਰੇਪਾਂ ਦੀ ਥੋੜਾ ਜਿਹਾ ਰੂਟ ਸਿਸਟਮ ਡੀਪ ਆ, ਉਹਦਾ ਕਰਕੇ ਉਹ ਚੀਜ਼ਾਂ ਉਹ ਇਫੈਕਟ ਕਿੰਨੇ ਨਹੀਂ। ਟੈਂਪਰੇਚਰ ਤੇ ਬਦਾਮ ਬੰਦ ਹੋ ਜਾਂਦੇ ਕਾਈਂਡ ਆਫ 100 ਇਹ ਨਾ ਤੋਂ ਉੱਤੇ 110 ਤੇ ਜਾਂ ਕਿੱਦਾਂ? ਨਹੀਂ 100 ਤੇ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ ਓਕੇ। ਤੇ 95 100 ਤੇ ਫਿਰ ਆਉਂਦਾ ਡਿਫਰੈਂਟ ਰੂਟ ਸਿਸਟਮਸ ਆ ਜਿਹੜੇ ਡਿਫਰੈਂਟ ਜੜਾਂ ਦੇ ਕੈਰੈਕਟਰਿਸਟਿਕਸ ਡਿਫਰੈਂਟ ਆ, ਹੈਨਾ। ਤੇ ਇੱਥੇ ਮੋਸਟਲੀ ਬਦਾਮ ਨਿਮਾ ਗਾਰਡ ਤੇ ਲੱਗਿਆ, ਨਿਮਾ ਗਾਰਡ ਆਪਦੇ ਆਪ ਨੂੰ ਬੰਦ ਕਰ ਲੈਂਦਾ ਜਦੋਂ ਹੀਟ ਤੇ ਫਿਰ ਜਦੋਂ ਟੈਂਪਰੇਚਰ ਵੱਧਦੀ ਆ, ਚਾਹੇ ਫਿਰ ਜਿੱਥੇ ਨੂਣ ਜ਼ਿਆਦਾ ਉਹ ਉੱਥੇ ਵੀ ਬੰਦ ਹੋ ਜਾਂਦਾ, ਕਲੋਰਾਈਡਸ ਤੇ ਬੰਦ ਹੁੰਦੀਆਂ ਚੀਜ਼ਾਂ। ਤੇ ਫਿਰ ਉਹ ਜਦੋਂ ਹੁਣ ਇਹ ਸਾਰੀਆਂ ਚੀਜ਼ਾਂ ਬੰਦ ਹੁੰਦੀਆਂ, ਉਹ ਖੀਰ ਦੇ ਵਿੱਚ ਯੀਲਡ ਹਿੱਟ ਆਉਂਦੀ ਆ, ਹੈਨਾ। ਹੁਣ ਦੇਖੋ ਇੱਕ ਫਾਰਮਰ ਬਹੁਤ ਜ਼ੋਰ ਨਾਲ ਜਾਣ ਦੀ ਖੇਤੀ ਕਰ ਰਿਹਾ ਹੈਗਾ, ਬਹੁਤ ਹਾਰਡ ਕੰਮ ਕਰ ਰਿਹਾ ਹੈਗਾ, ਹੈਨਾ। ਉਹਦੇ ਮਸਾਂ ਹੀ 1000-1500 ਪਾਉਂਡ ਬਦਾਮ ਨਿਕਲਦੇ ਆ ਤੇ 1 ਟਨ ਸੌਗੀ ਨਿਕਲਦੀ ਆ। ਇੱਕ ਫਾਰਮਰ ਹੈਗਾ ਉਹ ਕਰਦਾ ਵੀ ਕੁਝ ਨਹੀਂ ਗਾ, ਉਹ ਜਾਂਦੀ ਉਹਨਾਂ ਦੇ ਯੀਲਡ ਵੀ ਬਦਾਮਾਂ ਦੀ 3-4000 ਪਾਉਂਡ ਹੋ ਜਾਂਦੀ ਆ ਤੇ ਸੌਗੀ ਵੀ ਉੱਥੇ 2.5-3 ਟਨ ਨਿਕਲਿਆ ਆਉਂਦੀ ਆ। ਉਹ ਸਿਰਫ ਜਾਣੀ ਦੀ ਕੋਈ ਇਉਂ ਨਹੀਂ ਵੀ ਫਾਰਮਰ ਜ਼ਿਆਦਾ ਚੰਗਾ ਮਾੜਾ ਗਾ, ਉਹਨਾਂ ਦਾ ਜਿਹੜਾ ਪਾਣੀ ਆ ਤੇ ਸੋਇਲ ਆ ਉਹ ਬੈਟਰ ਸਿਚੁਏਸ਼ਨ 'ਚ ਆ। ਉਹ ਫਰਕ ਆ ਉਸ ਚੀਜ਼ ਦਾ। ਹਾਂ, ਉਹ ਚੀਜ਼ ਦਾ ਫਰਕ ਆ ਤੇ ਬਾਕੀ ਰਿਸੋਰਸ ਦਾ ਫਰਕ ਆ ਵੀ ਜਿਹਦੇ ਵਿੱਚ ਉਹ ਹੋ ਰਿਹਾ ਸਾਰਾ ਕੁਝ। ਹਾਂ, ਕਈ ਵਾਰੀ ਆਪਣੇ ਬਾਹਲੇ ਜਦੋਂ ਜਾਣ ਦੀ ਗੱਲਾਂ ਹੁੰਦੀਆਂ ਗਰੁੱਪਾਂ ਦੇ ਵਿੱਚ ਵੀ ਦੇਖੋ ਮੈਂ ਤਾਂ ਇਦਾਂ ਦੀ ਖੇਤੀ ਕਰਦਾ, ਸਾਡੇ 3500 ਪਾਉਂਡ ਨਿਕਲਿਆ। ਇਹਦਾ ਇਉਂ ਨਹੀਂ ਮਤਲਬ ਵੀ ਜਾਂਦੀ ਜੇ ਤੁਸੀਂ ਆਪਦੇ ਖੇਤ 'ਚ ਜਾ ਕੇ ਉਹੀ ਕਰੋ ਉਹਦਾ 3500 ਹੋਊ। ਕਿਉਂ? ਉਹਦੇ 3500 ਤਾਂ ਨਿਕਲਿਆਗਾ ਕਿ ਉਹਦਾ ਪਾਣੀ ਤੇ ਮਿੱਟੀ ਚੰਗੀ ਆ, ਇਉਂ ਨਹੀਂ ਵੀ ਉਹਦੀ ਮਿਹਨਤ ਜ਼ਿਆਦਾ ਗਈ। ਤੇ ਉਹ ਬੜਾ ਭੁਲੇਖੇ ਆ ਲੋਕਾਂ ਨੂੰ, ਕਿਉਂ ਅਗਲਾ ਮੁੜ ਕੇ ਫਿਰ ਥੱਕ ਜਾਂਦਾ ਵੀ ਅਸੀਂ ਜੋ ਕੁਝ ਉਹਨੇ ਕੀਤਾ ਮੈਂ ਵੀ ਉਹੀ ਕੀਤਾ ਪਰ ਮੇਰੇ ਰਿਜ਼ਲਟ ਨਹੀਂ, ਪਰ ਪ੍ਰੋਬਲਮ ਕਿਤੇ ਹੋਰ ਆ। ਠੀਕ ਹੈ। ਤੇ ਇਹ ਤਾਂ ਆਬਵੀਅਸਲੀ ਫਿਰ ਇਹ ਜਿਹੜੀ ਚੀਜ਼ ਨੂੰ ਅਮੈਂਡ ਕਰਨਾ ਆਪਣੇ ਹੱਥ 'ਚ ਹਾਂ, ਪਾਣੀ ਦਾ ਅਮੈਂਡ ਕਰਨਾ ਆਪਦੇ ਹੱਥ 'ਚ ਆ। ਸੋਇਲ ਹੌਲੀ ਹੌਲੀ ਹੁੰਦਾ ਗਾ, ਟਾਈਮ ਲੱਗਦਾ, 1-2 ਸਾਲ ਲੱਗਦੇ ਆ, ਹੈਨਾ। ਤੇ ਵੈਸੇ ਜੋ ਵੀ ਆਪਣੇ ਨਾ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ, ਇੱਥੇ ਮੈਂ UC ਡੇਵਿਸ ਆ, ਫ੍ਰੈਸਨੋ ਸਟੇਟ ਆ, ਹੋਰ ਆ, ਹੈਨਾ। ਉਹਨਾਂ ਦੀ ਜਿਹੜੀ ਮੋਸਟਲੀ ਰਿਸਰਚ ਆ ਉਹ ਸਾਈਲੋਜੀ ਬੇਸ ਰਿਸਰਚ ਆ, ਹੈਨਾ। ਮੀਨਿੰਗ ਜਾਣੀ ਦੀ ਰਿਸਰਚ ਕੀਤੀ ਹੁੰਦੀ ਆ ਉੱਥੇ ਜਿੱਥੇ ਗਰਾਊਂਡ ਚੰਗੀ ਹੁੰਦੀ ਆ। ਓਕੇ। ਤੇ ਬਈ ਤੁਸੀਂ ਉਹ ਸਾਰਾ ਜਿਹੜਾ ਜਾਣਦੀ ਏਰੀਆ ਕੈਪਚਰ ਨਹੀਂ ਕੀਤੇ ਵੇ, ਹੈਨਾ। ਤੇ ਫਿਰ ਉਹ ਤੇ ਜਾਣਦੀ ਪੇਪਰ ਵੀ ਲਿਖੇ ਹੁੰਦੇ ਆ, ਉਹ ਤੇ ਸਾਰਾ ਕੁਝ ਕੀਤਾ ਹੁੰਦਾ ਗਾ। ਤੇ ਪਰ ਉਹ ਜਦੋਂ ਦੂਸਰੇ ਗਰਾਊਂਡ ਜਾਂਦੇ ਉੱਥੇ ਉਹ ਟੋਟਲੀ ਅਪਲਾਈ ਨਹੀਂ ਕਰਦਾ, ਉੱਥੇ ਫੇਲ ਹੋ ਜਾਂਦਾ। ਕੋਈ ਇੱਦਾਂ ਦੇ ਹਾਲ ਤੱਕ ਨਾ ਕਾਫੀ ਮੇਰੇ ਵੀ ਡਿਸਕਸ਼ਨਸ ਹੋਏ ਆ ਆਲਮੰਡ ਬੋਰਡ ਵਾਲਿਆਂ ਨਾਲ ਵੀ, UC ਵਾਲਿਆਂ ਨਾਲ ਵੀ। ਤੇ ਬਈ ਜਾਣੀ ਦੀ ਜਿਹੜੇ ਖੇਤਾਂ ਦੇ ਵਿੱਚ ਯੀਲਡ ਘੱਟ ਆ ਉਹਦੀ ਅੰਡਰਲਾਈਂਗ ਇਸ਼ੂਜ਼ ਕੀ ਆ, ਹੈਨਾ। ਪਹਿਲੀ ਗੱਲ ਇੱਕ ਇਹ ਆ। ਤੇ ਹਾਂ, ਜਦੋਂ ਤੁਸੀਂ ਕਹਿੰਦੇ ਆ ਵੀ ਹਾਂ ਫਾਰਮਰ ਖੇਤੀ ਨਹੀਂ ਕਰਦਾ, ਪਾਣੀ ਨਹੀਂ ਲਾਉਂਦਾ, ਸੋਇਲ ਉਹਦਾ ਆਹ ਖਰਾਬ ਆ, ਉੱਥੇ ਆ ਜਿਪਸਮ ਪਾ ਦਿਓ, ਆਹ ਕਰ ਦਿਓ, ਉਹਨਾਂ ਨੂੰ ਕਿਹਾ ਵੀ ਚਲੋ ਫਿਰ ਤੁਸੀਂ ਰੈਕਮੈਂਡੇਸ਼ਨਸ ਲਿਖੋ, ਲਿਖ ਕੇ ਤਾਂ ਦੱਸੋ, ਖੇਤ ਦੇ ਵਿੱਚ ਜਾ ਕੇ ਕੰਮ ਕਰੋ। ਪੇਪਰ ਤੇ ਕੰਮ ਕਰਨਾ ਬਹੁਤ ਸੌਖਾ ਗਾ, ਹੈਨਾ। ਗੱਲਾਂ ਕਰਨੀਆਂ ਬਹੁਤ ਸੌਖੀਆਂ ਗੀਆਂ ਵੀ ਜਾਣਦੀ ਤੁਸੀਂ ਇੱਦਾਂ ਨਹੀਂ, ਆਹ ਕਰ ਲਓ ਜੀ, ਆਹ ਹੋ ਜਾਊਗਾ, ਹੈਨਾ। ਜਿੱਥੇ ਮੈਟਰ ਕਰਦਾ ਉੱਥੇ ਬਹੁਤ ਘੱਟ ਆਪਣੇ ਇੱਥੇ ਹੈਗੇ ਆ ਜਿਹੜੇ ਜਿਨ੍ਹਾਂ ਕੋਲੇ ਐਕਸਪਰਟੀਜ਼ ਆ ਵੀ ਉਹ ਤੁਹਾਡੇ ਜਾਂਦੀ ਉਹ ਹੈਲਪ ਕਰ ਦੇਣਗੇ। ਤੇ ਉਹ ਆਪਾਂ ਕਾਫੀ ਜਿਹੜਾ ਜਾਣਦੀ ਪਿਛਲੇ 6 ਮਹੀਨੇ ਸਾਲ 'ਚ ਕੰਮ ਹੋਇਆ ਗਾ ਕਿ ਜਿਹੜੇ ਯੂਨੀਵਰਸਿਟੀਜ਼ ਵਾਲੇ ਵੀ ਆ, ਪ੍ਰਾਈਵੇਟ ਇੰਡਸਟਰੀਜ਼ ਵੀ ਆ, ਉਹਨਾਂ ਨੂੰ ਰਲਾ ਕੇ ਹੁਣ ਥੋੜੇ ਥੋੜੇ ਸੋਲੂਸ਼ਨ ਮਿਲਣੇ ਸ਼ੁਰੂ ਹੋ ਗਏ ਆ, ਹੈਨਾ। ਕੱਲਾ ਕਿਸੇ ਕੋਲੇ ਵੀ ਹੈ ਨਹੀਂ ਤੇ ਕੋਈ ਇੱਕ ਚੀਜ਼ ਸੋਲੂਸ਼ਨ ਹੈ ਨਹੀਂ ਗੀ, 2-3 ਚੀਜ਼ਾਂ ਇਕੱਠੀਆਂ ਰਲਾ ਕੇ ਮੁੜ ਕੇ ਫਿਰ ਉਹ ਜਿਹੜਾ ਇਹ ਸਿਸਟਮ ਠੀਕ ਹੁੰਦਾ, ਹੈਨਾ। ਤੇ ਉਹਦੇ ਵਿੱਚ ਜਾਣੀ ਦੀ ਆਪਾਂ ਨੂੰ ਜਦੋਂ ਡਿਫਾਈਨ ਚੀਜ਼ਾਂ ਇਹ ਹੋ ਜਾਂਦੀਆਂ ਗੀਆਂ, ਹੈਨਾ। ਪਰ ਪ੍ਰਾਈਵੇਟ ਇੰਡਸਟਰੀ 'ਚ ਕਾਫੀ ਚੀਜ਼ਾਂ ਆਈਆਂ ਗਈਆਂ ਜਿਹੜੇ ਜਾਣਦੀ ਇਹ ਚੀਜ਼ਾਂ ਨੂੰ ਐਡਰੈਸ ਕਰ ਰਹੀਆਂ ਗਈਆਂ। ਕਿਉਂ? ਉਹਨਾਂ ਨੇ ਤਾਂ ਜਾਣਦੀ ਆਪਦੇ ਪੈਸੇ ਬਣਾਉਣੇ ਆ, ਜਿਹੜੀ ਰਿਸਰਚ ਕੀਤੀ ਆ ਉਹ ਕਿਹੜਾ ਗੌਰਮੈਂਟ ਨੇ ਪੈਸੇ ਦਿੱਤੇ, ਫੰਡਡ ਆ, ਹੈਨਾ। ਅਗਲਿਆਂ ਨੇ ਆਪਦੀ ਕੰਪਨੀ ਤਾਂ ਚੱਲੂ ਜੇ ਰੈਵਨਿਊ ਆਊ, ਤੇ ਉਹ ਕਰਦੇ ਆ, ਉਹ ਹੰਗਰੀ ਆ ਬਿਜ਼ਨਸ ਲਈ, ਹੈਨਾ। ਤੇ ਆਪਣੀ ਗਾਂ ਨੂੰ ਕੋਸ਼ਿਸ਼ ਵੀ ਇਹੀ ਆ, ਕਾਫੀ ਕਰ ਰਹੇ ਆ ਵੀ ਜਾਣਦੀ
ਵੀ ਇਹਨਾਂ ਦੇ ਜਿਹੜੇ ਸੋਲੂਸ਼ਨ ਆ ਨਾ, ਜਿਹੜਾ ਕੋਈ 1000-1500 ਬਦਾਮ ਕੱਢਦਾ ਉਹ ਕਿਉਂ ਨਹੀਂ ਕੱਢ ਸਕਦਾ, ਜਿਹੜਾ 1 ਟਨ ਸੌਗੀ ਕੱਢਦਾ 3 ਕਿਉਂ ਨਹੀਂ ਕੱਢ ਸਕਦਾ। ਵੀ ਉਹਦੇ ਅੱਡੋ ਅੱਡ ਜਿਹੜੀਆਂ ਇਹ ਗਰੁੱਪਸ ਆ, ਡਿਵੀਜ਼ਨਸ ਆ, ਉਹ ਕਾਫੀ ਇਨਵੋਲਵਡ ਆਪਣੇ ਨਾਲ ਹੋਏ ਵੇ ਆ ਹੁਣ, ਹੈ ਨਾ, ਪਬਲਿਕ ਪ੍ਰਾਈਵੇਟ ਤੇ ਉਹਦੇ ਵਿੱਚ ਜਾਣ ਦੀ ਡਿਫਾਈਨ ਇਹ ਕਰਨ, ਹੈ ਨਾ। ਵੀ ਮੈਂ ਇਹ ਕਿ 1-2 ਥਾਵਾਂ ਤੇ ਜਿੱਥੇ ਗੱਲ ਹੋਈ ਸੀ ਇਹ ਕਿਹਾ ਸੀ ਵੀ ਦੇਖੋ ਅਸੀਂ ਆਪਦਾ ਪੱਲਾ ਇਹ ਨਹੀਂ ਕਹਿ ਕੇ ਝਾੜ ਸਕਦੇ ਬਈ, ਹੈ ਨਾ, ਵੀ ਫਾਰਮਰ ਸਾਡੀ ਸੁਣਦੇ ਨਹੀਂ, ਉਹਨਾਂ ਨੂੰ ਪਤਾ ਕੁਝ ਨਹੀਂ, ਹੈ ਨਾ। ਤੇ ਉਹ ਤਾਂ ਬਈ ਪਤਾ ਤਾਂ ਨਹੀਂ ਗਾ ਵੀ ਇੱਕ ਤਾਂ ਲੈਂਗੁਏਜ ਦਾ ਬੈਰੀਅਰ ਬਹੁਤ ਡਿਫਰੈਂਟ ਆ, ਹੈ ਨਾ, ਜਿਹੜੀ ਫਾਰਮਿੰਗ ਵਰਸਸ ਫਿਜ਼ੀਕਲ ਫਾਰਮਿੰਗ, ਹੈ ਨਾ। ਤੇ ਉਹਨਾਂ ਦਾ ਬਹੁਤ ਬਈ ਉਹਨਾਂ ਦਾ ਗੈਪ ਵੀ ਕਲੋਜ਼ ਕਰਨਾ। ਸੋ ਇਹ ਤੇ ਕਾਫੀ ਕੰਮ ਹੋ ਰਿਹਾ ਗਾ, ਜਿਹੜੇ ਕਿ ਜਾਣੀ ਦੀ ਡਿਫਾਈਨ ਕੀਤਾ ਜਾਵੇ, ਕੋਈ ਡਾਇਰੈਕਸ਼ਨ ਦਿੱਤੀ ਜਾਵੇ ਵੀ ਜਿਹਦੀ ਘੱਟ ਯੀਲਡ ਆਉਂਦੀ ਉਹਦਾ ਉਹ ਕੀ ਕਰ ਸਕਦਾ, ਹੈ ਨਾ। ਬਿਲਕੁਲ ਸੋਲੂਸ਼ਨਸ ਬਹੁਤ ਆ, ਹੈ ਨਾ। ਜਿਹੜਾ ਵੀ ਆਉਂਦਾ ਉਹ ਕਹਿੰਦਾ ਵੀ ਆਹ ਕਰ ਲਓ ਤੇ ਇਹਦੇ ਨਾਲ ਜਾਂਦੀ ਤੁਸੀਂ ਆਰ ਪਾਰ ਹੋ ਜਾਓਗੇ, ਚਾਹੇ ਕਵਰ ਕਰਾਪ ਬੀਜ ਦਿਓ ਉਹਦੇ ਨਾਲ ਟੋਟਲੀ ਚੇਂਜ ਹੋ ਜੂ, ਨੂਨ ਨਿਕਲ ਜੂ, ਇਹ ਸਭ ਗੱਲਾਂ ਹੀ ਆ। ਇਹਦੇ ਨਾਲ ਹੁੰਦਾ ਕੁਝ ਨਹੀਂ ਗਾ, ਬਹੁਤ ਚੀਜ਼ਾਂ ਦੀ ਲੋੜ ਪੈਂਦੀ ਆ, ਇੱਕ ਇਹ ਨਹੀਂ ਨਾਲ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ। ਇੱਕ ਨਾ ਨਹੀਂ, ਮਲਟੀਪਲ ਥਿੰਗਸ ਆ, ਮਤਲਬ ਮਲਟੀਪਲ ਥਿੰਗਸ ਆ ਜਿਹੜੀਆਂ ਚੀਜ਼ਾਂ ਨੂੰ ਐਡਰੈਸ ਕਰਦੇ ਆ, ਹੈ ਨਾ। ਪਰ ਇਹ ਵੀ ਇੱਕ ਚੀਜ਼ ਕਰਕੇ ਅਸਰ ਤਾਂ ਪੈਂਦਾ ਹੋਊ ਥੋੜਾ ਤਾਂ। ਉਹ ਜਿੱਦਾਂ ਜਾਣਦੀ ਹੁਣ ਤੁਸੀਂ ਦੇਖ ਲਓ, ਕੋਈ ਪਿੰਜਰੇ ਦੇ ਵਿੱਚ 10 ਸ਼ੇਰ ਆ, ਉਹ ਤੇ ਇੱਕ ਭੇਜੀ ਜਾਵੋ ਬੰਦੇ ਨੂੰ, ਉਹ ਢਾਹ ਕੇ ਉੱਥੇ ਉਹਦਾ ਉਹ ਬਣਦਾ ਹੀ ਕੁਝ ਨਹੀਂ ਗਾ। ਜੇ 10 ਨੂੰ ਢਾਉਣਾ ਲਈ 100 ਨੂੰ ਭੇਜਣਾ ਪੈਣਾ ਅੰਦਰ। ਠੀਕ ਹੈ। ਤੇ ਉਹ ਜਿਹੜੀ ਜਿਹੜੀ ਬਾਇਓਲੋਜੀਕਲ ਕੈਮੀਕਲ ਰਿਐਕਸ਼ਨਸ ਸੋਇਲ ਦੇ ਵਿੱਚ ਹੋ ਰਹੀਆਂ ਨਾ, ਉਹ ਓਵਰਕਮ ਕਰਨ ਦੇ ਲਈ ਓਵਰ ਪਾਵਰ ਕਰਨੀਆਂ ਪੈਣੀਆਂ, ਹੈ ਨਾ। ਉਹਦਾ ਜਿਹੜਾ ਨੌਲੇਜ ਬੇਸ ਆ ਉਹ ਬਹੁਤ ਘੱਟ ਆ ਇੱਥੇ, ਹੈ ਨਾ। ਤੇ ਕਿਉਂ ਕਾਫੀ ਲੋਕਾਂ ਨਾਲ ਹੁਣ ਮਿਲੇ ਆ ਜਿਹੜੇ ਕੈਮਿਸਟ ਆ, ਜਿਹੜੇ ਪਾਣੀ ਤੇ ਵੀ ਫੋਕਸ ਐਕਸਪਰਟ ਆ ਦੁਨੀਆ 'ਚ ਬੈਠੇ ਕਾਫੀ, ਹੈ ਨਾ। ਤੇ ਸੋਇਲ ਵਾਲੇ ਤੇ ਵੀ ਦੇਖਿਆ, ਫਿਰ ਉਹਨਾਂ ਦੇ ਜਾਣੀ ਦੀ ਐਕਚੁਅਲੀ ਜਦੋਂ ਬਾਇਓਲੋਜੀਕਲ ਕੈਮੀਕਲ ਰਿਐਕਸ਼ਨ ਤੇ ਆਉਂਦੇ ਆ ਨਾ, ਉੱਥੇ ਜਾ ਕੇ ਤੁਹਾਨੂੰ ਸਮਝ ਆਉਣ ਲੱਗਦੀ ਆ ਵੀ ਜਾਂਦੀ ਇਹ ਚੀਜ਼ਾਂ ਕਾਹਤੋਂ ਨਹੀਂ ਹੋ ਸਕਦੀਆਂ। ਤੁਸੀਂ ਚੀਜ਼ ਕਰਦੇ ਆ ਹੋਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ, ਉਹਨੂੰ ਕਰਦੇ ਆ ਹੋਰ ਹੋ ਜਾਂਦੀਆਂ ਗੀਆਂ। ਤੇ ਇਹਦੇ ਲਈ ਜਾਂਦੀ ਕੰਮ ਤਾਂ ਕਾਫੀ ਹੋ ਰਿਹਾ ਵੀ ਇਹਦਾ ਕੋਈ ਸੋਲੂਸ਼ਨ ਕਰੀਏ, ਹੈ ਨਾ ਜੀ। ਉਹ ਗ੍ਰੇਪਾਂ ਦੇ ਵਿੱਚ ਵੀ ਹੁਣ ਜਾਂਦੀ ਪੋਟੈਸ਼ੀਅਮ ਪਾਉਣ ਦੀ ਲੋੜ ਆ, ਰਾਈਟ ਟਾਈਪ ਪੋਟੈਸ਼ੀਅਮ ਹੋਵੇ, ਚੱਕ ਹੋ ਜੇ, ਨੂਨ ਘੱਟ ਹੋਵੇ ਤੁਹਾਡੇ ਪਾਣੀ ਦੇ ਸੋਇਲ ਦੇ ਵਿੱਚ, ਤਾਂ ਜਾ ਕੇ ਤੁਹਾਨੂੰ ਜਾਂਦੀ ਫਾਇਦਾ ਹੋ, ਨਹੀਂ ਹੋਣਾ ਨਹੀਂ। ਠੀਕ ਹੈ। ਜਦੋਂ ਪਿਸਤੇ 'ਚ ਆਉਂਦੇ ਆ, ਪਿਸਤੇ ਦੇ ਵਿੱਚ ਇਹ ਹਲੇ ਆਪਣੀ ਹਲ ਸਪਲਿਟ ਹੋਈ ਨਹੀਂ ਗੀ, ਮਹੀਨਾ ਕੁ ਰਹਿ ਗਿਆ ਗਾ। ਇਸ ਵਕਤ ਤਾਂ ਸਿਰਫ ਜਾਣੀ ਦੀ ਜੋ ਇਨਸੈਕਟਸ ਆ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ, ਹੈ ਨਾ, ਵੀ ਡਿਫਰੈਂਟ ਬਿਮਾਰੀਆਂ ਨਾ ਲੱਗਣ। ਤੇ ਉਹ ਬੇਸਿਕਲੀ ਉਹੀ ਹੈ ਨਾ, ਇਨਸੈਕਟੀਸਾਈਡ ਮਾਈਟੋਸਾਈਡ ਪਾ ਕੇ ਤਾਂ ਜਾਂਦੀ ਉਹ ਕਲੀਨ ਰਹੇ, ਹੈ ਨਾ। ਔਨ ਦੇ ਵੀਕ ਦੇ ਵਿੱਚ ਟੈਂਪਰੇਚਰ 100 ਤੋਂ ਉੱਤੇ ਤਕਰੀਬਨ ਜਾਣਾ ਸੈਂਟਰਲ ਵੈਲੀ ਦੇ ਕਾਫੀ ਜਿਹੜਾ ਉਹ ਇਲਾਕਿਆਂ 'ਚ। ਇਹ ਗੁੱਡ ਆ ਕ੍ਰੌਪਸ ਦੇ ਲਈ ਜਾਂ ਕਿੱਦਾਂ ਆ, ਜਾਂ ਇਹ ਹੀਟ ਵੇਵ ਤੋਂ ਬਚਣ ਦੇ ਲਈ ਪਾਣੀ ਜ਼ਿਆਦਾ ਲਾਇਆ ਜਾਵੇ, ਕੀ ਕੀਤਾ ਜਾ ਸਕਦਾ? ਰਾਜਵੀਰ ਕਰਨ, ਜੇ ਆਪਾਂ ਇਹ ਜਦੋਂ 100 ਤੋਂ ਟੈਂਪਰੇਚਰ ਵੱਧਦਾ ਬਦਾਮਾਂ ਲਈ ਤਾਂ ਮਾੜਾ ਗਾ। ਕਿਉਂ ਪਿਛਲੇ ਸਾਲ ਆਪਾਂ ਦੇਖਿਆ ਜਿਹੜੀ ਸਾਡੀ ਬਲੂਮ ਤੇ ਬਹੁਤ ਇਫੈਕਟ ਪਿਆ, ਕਿਉਂਕਿ ਲੇਟ ਤੱਕ ਗਰਮੀ ਰਹੀ ਸੀ। ਜਿਹੜੇ ਲੇਟ ਤੱਕ ਗਰਮੀ ਰਹੀ ਸੀ, ਜਿਹੜੇ ਵੱਡ ਸੈੱਟ ਹੋਏ ਨਹੀਂ ਗੇ, ਉਹ ਕਈਆਂ ਨੇ ਪਾਣੀ ਵੀ ਫਾਰਮਰਾਂ ਨੇ ਬਹੁਤ ਲਾਇਆ, ਪਰ ਉਹ ਜਦੋਂ ਟਰੀ ਨਹੀਂ ਪਾਣੀ ਚੱਕਦਾ, ਤੁਸੀਂ ਪਾਣੀ ਭਾਵੇਂ ਕਿੰਨਾ ਮਰਜ਼ੀ ਲਾ ਲਓ, ਹੈ ਨਾ। ਸੋ ਜਿੱਥੇ ਫਿਰ ਇਹ ਕੁਐਸਚਨਸ ਸਾਰੇ ਆਉਂਦੇ ਆ, ਆਪਾਂ ਜਿਹੜਾ ਨੈਕਸਟ ਟਾਪਿਕ ਇਰੀਗੇਸ਼ਨ ਮਾਡਿਊਲ ਦਾ, ਹੁਣ ਲਾਸਟ ਟਾਈਮ ਦੀਪ ਸਿੰਘ ਨੇ ਕਾਫੀ ਡੀਟੇਲ ਡ੍ਰਿਪ ਸਿਸਟਮ ਤੇ ਕਵਰ ਕੀਤਾ ਸੀ, ਆਪਾਂ ਇਹ ਵੀ ਕਰੀਏ ਵੀ ਜਾਣੀ ਦੀ ਸਭ ਤੋਂ ਜਿਹੜੀਆਂ ਚੀਜ਼ਾਂ ਇਸ ਵਕਤ ਇੰਪੈਕਟ ਹੋਣਗੀਆਂ, ਜਿਹੜੀ ਚੀਜ਼ ਯੀਲਡ ਨੂੰ ਘਟਾਉਂਦੀ ਆ, ਅਗਲੇ ਸਾਲ ਨੂੰ ਇਫੈਕਟ ਕਰ ਰਹੀ ਆ, ਉਹ ਆ ਜਾਂਦੀ ਆ ਪਾਣੀ ਤੇ ਕੁਐਸਚਨ। ਤੇ ਟਰੀ ਕਿੱਥੇ ਸ਼ਟ ਡਾਊਨ ਹੁੰਦੇ ਆ, ਕੀ ਆ ਵੀ ਉਹ ਇਹ ਲੀਸਟ ਜਾਣੀ ਦੀ ਇਹ ਟੈਂਪਰੇਚਰ ਨੇ ਇਫੈਕਟ ਪਾਉਣਾ ਹੀ ਪਾਉਣਾ। ਤੇ ਫਿਰ ਜਿਹੜੇ ਜਾਣਦੀ ਤੁਹਾਡੇ ਟੈਕਨੋਲੋਜੀ ਹੈਗੀ ਜਿਨ੍ਹਾਂ ਦੇ ਖੇਤਾਂ 'ਚ ਯੂਜ਼ ਕਰਦੇ ਆ, ਉਹ ਬੈਟਰ ਰਹਿ ਜਾਣਗੇ।
ਜਿੰਨਾ ਬਾਕੀ ਤਾਂ ਨਹੀਂ ਫਿਰ ਗੈਸ ਵਰਕ ਰਹਿ ਜਾਂਦਾ ਹੈ ਨਾ। ਵੀ ਠੀਕ ਹੈ। ਜੇ ਗੁਆਂਢੀ 36 ਘੰਟੇ ਕਰਦਾ ਆਪਾਂ ਚੱਲ 40 ਕਰ ਦਿਓ ਹੈ ਨਾ। ਮੋਸਟਲੀ ਲੋਕ ਤਾਂ ਇਰੀਗੇਸ਼ਨ ਇਦਾਂ ਕਰਦੇ ਆ ਹੀਟ ਤੋਂ ਬਚਣ ਲਈ ਹੈ ਨਾ। ਤੇ ਠੀਕ ਪਰ ਉਹਨਾਂ ਦੇ ਜਾਣ ਦੀ ਜਿਹੜਾ ਤੁਹਾਨੂੰ ਟੈਕਨੋਲੋਜੀ ਦੀ ਲੋੜ ਆ ਵੀ ਉਹ ਜਿੰਨਾ ਤੁਸੀਂ ਉਹ ਅੰਡਰਸਟੈਂਡ ਕਰਦੇ ਆ ਉਹੀ ਜੇ ਫਿਰ ਤੁਹਾਡੇ ਫਾਲੋਇੰਗ ਈਅਰ ਰਿਜ਼ਲਟ ਆਉਣਗੇ ਤੇ ਐਰਕੀ ਵੀ ਇਫੈਕਟ ਹੋਊ ਤੇ ਆਉਂਦੇ ਸਾਲ ਤੱਕ ਵੀ ਹੋਊਗਾ ਨਾ। ਤੇ ਸੋ ਇਹ ਕਾਫੀ ਦੇਖਣ ਵਾਲੀਆਂ ਨਿੱਕੀਆਂ ਨਿੱਕੀਆਂ ਗੱਲਾਂ ਗੀਆਂ ਜਿੱਥੇ ਕਿ ਯੀਲਡ ਦਾ ਬਹੁਤ ਫਰਕ ਪੈ ਜਾਂਦਾ ਖੇਤੀਬਾੜੀ ਦੇ ਵਿੱਚ। ਪ੍ਰੋਫਿਟ ਲਾਸ ਆ ਜਿਹੜਾ ਜਾਂਦੀ ਪੈਸੇ ਕਮਾਉਣੇ ਤੇ ਪੈਸੇ ਲੂਜ਼ ਕਰਨੇ ਉਹ ਇਹਨਾਂ ਚੀਜ਼ਾਂ 'ਚ ਹੀ ਆ। ਓਕੇ ਠੀਕ ਆ। ਹਾਂ ਤੇ ਸੋ ਇਸ ਕਰਕੇ ਜਾਣੀ ਦੀ ਜਦੋਂ ਜਿਹੜਾ ਵੀ ਕੋਈ ਖੇਤ ਜਾਂਦਾ ਵੀ ਖੇਤ ਦੇ ਵਿੱਚ ਤੁਹਾਨੂੰ ਟਰੀ ਬੋਲ ਕੇ ਦੱਸੀ ਜਾਂਦੇ ਆ ਰੋਜ਼ ਹੀ ਜਾਣਾ ਪੈਂਦਾ ਬਈ। ਅੱਛਾ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਦਾ ਹੁਣ ਆਪਾਂ ਸੋ ਫਾਰ ਗੱਲ ਕਰਕੇ ਆਏ ਆ ਟੈਕਨੋਲੋਜੀ ਬੇਸ ਤੋਂ ਇਹ ਕਿੱਦਾਂ ਈਜ਼ੀ ਕਰ ਸਕਦੇ ਆ ਆਪਾਂ ਕਿਉਂਕਿ ਟੈਕ ਤਾਂ ਹੁਣ ਬਹੁਤ ਜ਼ਿਆਦਾ ਵੱਧ ਰਿਹਾ ਆ ਐਗ ਦੇ ਵਿੱਚ ਤਰ੍ਹਾਂ ਦੇ ਜਿਹੜੇ ਸੈਂਸਰਸ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਸੈਟਲਾਈਟ ਇਮੇਜਰੀ ਹੋਰ ਬਹੁਤ ਕੁਛ ਮਾਡਲਸ ਜਿਹੜੇ ਉਹ ਆਪ ਆ ਰਹੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਹੋ ਰਹੀ ਆ। ਸੋ ਟੈਕ ਕਿੱਦਾਂ ਹੈਲਪ ਕਰ ਸਕਦਾ ਇਹ ਸਾਰੇ ਡਿਸੀਜਨਸ ਲੈਣ? ਨਹੀਂ ਪਹਿਲਾਂ ਆਪਾਂ ਜਿਹੜਾ ਜਿੱਥੇ ਟੈਕਨੋਲੋਜੀ ਆਉਂਦੀ ਆ ਨਾ ਉਦੋਂ ਪਹਿਲਾਂ ਕੁਐਸਚਨ ਇਹ ਆ ਵੀ ਚੱਲ ਆਪਾਂ ਹੁਣ ਇਰੀਗੇਸ਼ਨ ਮਾਡਿਊਲ ਦਾ ਦੇਖ ਲਈਏ ਜਿਹੜਾ ਪਾਣੀ ਲਾਉਨੇ ਆ ਹੈ ਨਾ। ਵੀ ਪਾਣੀ ਲਾਉਣ ਦਾ ਜਾਂਦੀ ਮੇਨ ਸਾਡਾ ਗੋਲ ਹੈਗਾ ਕਿ ਹਰ ਇੱਕ ਟਰੀ ਨੂੰ 100 ਮਨੀ ਗੈਲਨਸ ਪਾਣੀ ਦੀਆਂ ਐਕਚੁਅਲੀ ਮੋਇਸਚਰ ਲੈਵਲ ਆ ਨਾ ਜਿਹੜਾ ਗਰਾਊਂਡ ਦਾ ਜਿੱਥੇ ਤੁਹਾਡੀ ਜੜ ਆ ਉਹ 30% ਤੋਂ ਜ਼ਿਆਦਾ ਰਹੇ ਉੱਥੇ ਪਾਣੀ ਉੱਥੇ। ਹਾਂ ਤੇ ਹੁਣ ਹੁੰਦਾ ਕੀ ਆ ਜੇ ਤੁਸੀਂ ਫਲੱਡ ਸਿਸਟਮ ਕਰਦੇ ਆ ਹੈ ਨਾ ਉਹਦੇ ਵਿੱਚ ਪਾਣੀ ਲੱਗ ਜਾਂਦਾ ਤੁਹਾਡਾ ਜਿਹੜਾ ਸੋਇਲ ਟਾਈਪ ਆ ਉੱਥੇ ਸੈਂਡੀ ਸੋਇਲ ਵੀ ਹੈਗਾ ਗਾ ਅਲਕਲਾਈਨ ਵੀ ਹੈਗਾ ਗਾ ਕਿਤੇ ਡਰੇਨੇਜ ਜ਼ਿਆਦਾ ਤੇ ਕਿਤੇ ਡਰੇਨੇਜ ਘੱਟ ਆ ਕਿਤੇ ਕਲੇ ਵੀ ਹੋਊਗੀ ਹੈ ਨਾ। ਤੇ ਉਹ ਜਿਹੜੀਆਂ ਵੇਰੀਏਸ਼ਨਸ ਆ ਜਦੋਂ ਫਿਰ ਇਹ ਟੈਂਪਰੇਚਰ ਰਾਈਜ਼ ਹੁੰਦਾ ਗਾ ਉਹ ਵੇਰੀਏਸ਼ਨਸ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਓਕੇ ਹੈ ਨਾ। ਤੇ ਜੇ ਜਾਣੀ ਦੀ ਫਿਰ ਤੁਸੀਂ ਡ੍ਰਿਪ ਸਿਸਟਮ ਵੀ ਉਹ ਸਾਰਾ ਸੇਮ ਆ। ਜਦੋਂ ਡਿਜ਼ਾਈਨ ਕੀਤੀਆਂ ਹੁੰਦੀਆਂ ਚੀਜ਼ਾਂ ਹੈ ਨਾ ਉਹ ਤੁਹਾਡੇ ਫਲੋ ਤੇ ਪ੍ਰੈਸ਼ਰ ਦੇ ਹਿਸਾਬ ਨਾਲ ਕੀਤੀਆਂ ਜਿੱਦਾਂ ਦੀਪ ਸਿੰਘ ਨੇ ਪਹਿਲੇ ਵਾਰੀ ਦੱਸਿਆ ਸੀ ਵੀ ਜੇ ਅਸੀਂ 400-500 ਗੈਲਨ ਪਰ ਮਿੰਟ ਤੇ ਫਲੋ ਪਾਣੀ ਤੇ ਡਿਜ਼ਾਈਨ ਹੋਇਆ 30 ਦਾ ਪ੍ਰੈਸ਼ਰ ਚਾਹੀਦਾ ਜਦੋਂ ਉਹ ਤੋਂ ਹਿੱਲਣਾ ਸ਼ੁਰੂ ਹੋ ਜਾਂਦਾ ਫਿਰ ਅਸਰ ਪੈਣਾ। ਹੁਣ ਹਿਲਦਾ ਕਾਹਦੇ ਲਈ ਆ? ਹਿਲਦਾ ਇਹ ਵੀ ਆ ਕਿ ਤੁਹਾਡਾ ਵਾਟਰ ਟੇਬਲ ਹੇਠਾਂ ਚਲਾ ਜਾਵੇ। ਪਾਣੀ ਘਟ ਗਿਆ ਕਿਉਂ ਦੁਪਹਿਰੇ ਜਦੋਂ ਮੋਟਰਾਂ ਚੱਲਦੀਆਂ ਸਾਰਿਆਂ ਦੀਆਂ ਸਾਰੇ ਖਿੱਚਦੇ ਆ। ਇਹ ਵੀ ਆ ਕਿ ਜਿਹੜਾ ਪੰਪ ਆ ਉਹ ਟਾਈਮ ਹੋ ਗਿਆ ਉਹਦੀ ਐਫੀਸ਼ੀਐਂਸੀ ਘੱਟ ਆ ਉਹ ਪਾਣੀ ਘੱਟ ਚੱਕਦਾ। ਇਹ ਵੀ ਆ ਕਿ ਜਿਹੜੀਆਂ ਤੁਹਾਡੇ ਜਿਹੜੇ ਵੈਲਸ ਆ ਉਹਦੀਆਂ ਜਿਹੜੀਆਂ ਪਾਈਪਾਂ ਹੇਠਾਂ ਤੋਂ ਆਉਂਦੀਆਂ ਉਹਨਾਂ 'ਚ ਵੀ ਕਿਉਂ ਅੱਜ ਕੱਲ ਕਾਫੀ ਬੈਡ ਕੁਆਲਿਟੀ ਆਉਂਦੀ ਆ ਉਹਦੇ ਨਾਲ ਗਲੀਆਂ ਹੋਣ ਪਾਣੀ ਉਨਾ ਨਾ ਚੱਕ ਹੁੰਦਾ ਹੋਵੇ ਹੈ ਨਾ ਭਰਦਾ ਹੀ ਨਾ ਹੋਵੇ ਬੋਰ 'ਚ ਪਾਣੀ ਨਾ ਹੋਵੇ। ਉਹ ਜਿਹੜੀਆਂ ਵੇਰੀਏਸ਼ਨਸ ਆ ਉਹਨਾਂ ਨੇ ਤੁਹਾਡੇ ਵੇਰੀਏਸ਼ਨਸ ਡਬਲ ਟ੍ਰਿਪਲ ਕਰਕੇ ਉਹ ਖੇਤ ਦੇ ਵਿੱਚ ਦਿਖਾਉਣੀਆਂ। ਤੇ ਫਿਰ ਜਦੋਂ ਆਪਾਂ ਸਰਫੇਸ ਤੇ ਆ ਜਾਈਦਾ ਉੱਥੇ ਤੁਹਾਡੇ ਅੱਜ ਸਕਰੋਜ਼ ਹੈਗੀਆਂ ਗੋਫਰਸ ਹੈਗੀਆਂ ਕਾਇਓਡੀਜ਼ ਹੈਗੀਆਂ ਜਿਹੜੀਆਂ ਜਾਂਦੀ ਉਹ ਡ੍ਰਿਪ ਲਾਈਨਾਂ ਵੱਢ ਦਿੰਦੀਆਂ। ਤੁਸੀਂ ਇਮੇਜਿਨ ਕਰੋ ਜਦੋਂ ਜਾਂਦੀ ਤੁਹਾਡੇ ਖੇਤ ਦੇ ਵਿੱਚ 100 ਹੈਗੀਆਂ ਟਰੀ ਦੀਆਂ ਲਾਈਨਾਂ ਜਿੱਥੇ ਡ੍ਰਿਪ ਚੱਲ ਰਿਹਾ ਹੈਗਾ ਤੇ ਉਹਦੇ ਵਿੱਚੋਂ 10 ਨੂੰ ਵੱਢਤਾ ਤੇ ਉਹਦਾ ਇਫੈਕਟ ਕਿੱਥੇ ਪਊਗਾ? ਪ੍ਰੈਸ਼ਰ ਦਾ ਸਾਰੇ ਪਾਸੇ ਹੀ ਅਸਰ ਪੈ ਜਾਣਾ। ਸਾਰੇ ਪਾਸੇ ਪੈਣਾ। ਉਹ ਐਂਡ ਤੇ ਜਾਣੀ ਦੀ ਜਿਹੜੇ ਬੂਟੇ ਆ ਉਹਨਾਂ ਨੂੰ ਨਾ ਹੀ ਤਾਂ ਉਹਨਾਂ ਪਾਣੀ ਮਿਲਣਾ ਤੇ ਜਦੋਂ ਉਹਨਾਂ ਨੂੰ ਨਹੀਂ ਪਾਣੀ ਮਿਲਦਾ ਫਿਰ ਉਹ ਪਾਣੀ ਕਿੱਥੋਂ ਲੈਂਦੇ ਆ? ਉਹ ਹੇਠਾਂ ਤੋਂ ਆਉਣਾ ਉੱਪਰ ਨੂੰ ਸ਼ੁਰੂ ਹੋ ਜਾਂਦਾ ਜੇ ਸੈਂਡੀ ਹੋਵੇ। ਉੱਥੇ ਫਿਰ ਤੁਹਾਨੂੰ ਲੀਫ ਪੱਤੇ ਬਰਨ ਦਿਸਦੇ ਆ ਕਿ ਉੱਥੇ ਨੂਣ ਸੀ। ਅੱਛਾ ਵੀ ਉਹਦੇ ਨਾਲ ਜ਼ਿਆਦਾ ਲੂਣ ਆ ਗਿਆ। ਹਾਂ ਹੇਠਾਂ ਤੋਂ ਜਾਂਦੀ ਦੇਖੋ ਜਦੋਂ ਤੁਸੀਂ ਵੈਲ ਦਾ ਹੀ ਇਕੱਲਾ ਪਾਣੀ ਲਾਉਨੇ ਆ ਤੁਹਾਡਾ ਓਵਰ ਟਾਈਮ ਨੂਨ ਡਿਪੋਜ਼ਿਟ ਹੋਈ ਜਾਂਦਾ ਉਹਦੇ ਲੇਅਰਸ ਬਣ ਜਾਂਦੇ ਆ।
ਆਹੋ ਇਕੱਠੀ ਹੋਈ ਜਾਣੀ ਥੱਲੇ। ਉਹ ਇਕੱਠੀ ਹੋਈ ਜਾਣੀ ਆ, ਹੈ ਨਾ। ਤੇ ਪਰ ਜਿਹੜਾ ਪੰਪ ਆ ਉਹ ਤੁਹਾਨੂੰ ਥੋੜਾ ਥੋੜਾ ਦੇ ਰਿਹਾ ਗਾ, ਉਹ ਨਹੀਂ ਇੰਨਾ ਦੇ ਰਿਹਾ। ਉਹ ਤਾਂ ਜਾਣੀ ਦੀ ਉਹਦੇ ਚ ਨੂਣ ਘੱਟ ਮਾਤਰਾ ਚ ਆਉਂਦਾ, ਪਰ ਗਰਾਊਂਡ ਚ ਬਹੁਤ ਜ਼ਿਆਦਾ ਪਿਆ ਹੇਠਾਂ 2-3 ਫੁੱਟ ਤੇ। ਕਿਉਂਕਿ ਉਹ ਫਿਲਟਰ ਹੋ ਕੇ ਆ ਰਿਹਾ ਨਾ ਪਾਣੀ ਫਿਰ। ਫਿਲਟਰ ਵੀ ਓਕੇ, ਉਦਾਂ ਵੀ ਥੋੜਾ ਗਾ ਕਰਕੇ ਹੇਠਾਂ ਤਾਂ ਓਵਰ ਟਾਈਮ ਡਿਪੋਜ਼ਿਟ ਹੋਇਆ। ਤੇ ਹੁਣ ਤੁਹਾਡਾ ਆਲ ਦਾ ਸਦਨ ਬਈ ਉੱਥੇ ਪ੍ਰੈਸ਼ਰ ਘਟ ਗਿਆ ਤੇ ਉੱਥੇ ਪਾਣੀ ਘੱਟ ਪਿਆ। ਓਕੇ। ਤੁਹਾਡਾ ਪਾਣੀ ਦਾ ਸਾਈਕਲ ਕੋਈ ਵੀਕ ਬਾਅਦ ਲਾਉਂਦਾ, ਕੋਈ 4 ਦਿਨਾਂ, ਕੋਈ 3 ਦਿਨਾਂ। ਜਿਹੜੇ ਜਾਂਦੀ ਜਦੋਂ ਉਹ ਡਰਾਈ ਹੁੰਦਾ ਗਾ, ਉਹ ਫਿਰ ਹੇਠਾਂ ਤੋਂ ਉੱਪਰ ਨੂੰ ਪਾਣੀ ਆਉਣਾ ਸ਼ੁਰੂ ਹੋ ਜਾਂਦਾ। ਜਿਹੜਾ ਉਹ ਪਾਣੀ ਆਉਂਦਾ ਉਹਦੇ ਵਿੱਚ ਬਹੁਤ ਨੂਣ ਹੋਰ ਇਦਾਂ ਦੀਆਂ ਖਰਾਬ ਚੀਜ਼ਾਂ ਹੁੰਦੀਆਂ, ਤੇ ਉਹ ਤੁਹਾਡੇ ਪੱਤੇ ਮੂਹਰੇ ਸੜਨੇ ਸ਼ੁਰੂ ਹੋ ਜਾਂਦੇ ਆ। ਠੀਕ ਹੈ। ਹੈਨਾ। ਪਰ ਜੇ ਤੁਹਾਡੇ ਜਾਣਦੀ ਉਹ ਉੱਪਰੋਂ ਪਾਣੀ ਪੈਂਦਾ ਰਹੇ, ਭਾਵੇਂ ਨੂਣ ਵਾਲਾ ਹੀ ਆ, ਉਹ ਕਦੇ ਨਹੀਂ ਉਹ ਡੈਮੇਜ ਦਿਸੂਗਾ, ਹੈਨਾ। ਉਹਦੇ ਲਈ ਹੁਣ ਤੁਹਾਨੂੰ ਟੈਕਨੋਲੋਜੀ ਦੀ ਲੋੜ ਆ, ਹੈਨਾ। ਤੇ ਜੇ ਕੋਈ ਪਾਈਪ ਖੁੱਲ ਗਈ, ਕੋਈ ਹੋਰ ਆ ਵੀ ਜਾਣੀ ਦੀ ਟੈਕਨੋਲੋਜੀ ਕੀ ਆ। ਹੁਣ ਤੁਸੀਂ ਦੇਖਦੇ ਆ ਬਈ ਬਦਾਮ ਆ, ਗ੍ਰੇਪ ਆ, ਕੋਈ ਵੀ ਜਿਹੜੇ ਇਹ ਆ ਨਾ, ਇਹ 5 ਫੁੱਟ ਤੱਕ ਇੱਕ ਦੂਜੇ ਨਾਲ ਰਿਐਕਸ਼ਨ ਕਰ ਰਹੇ ਆ। ਮਤਲਬ 5 ਫੁੱਟ ਤੱਕ ਦੇਖੋ 5 ਫੁੱਟ ਡੀਪ ਤੱਕ ਨਾ ਅੱਡੋ ਅੱਡ ਲੇਅਰਸ ਬਣੇ ਪਏ ਆ। ਈਚ ਲੇਅਰ ਦੇ ਵਿੱਚ ਉਹ ਪਾਣੀ ਜਿੰਨਾ ਚਿਰ ਟੱਬ ਸਮਝ ਲਓ ਜਾਣੀ ਦੀ, ਜਿੰਨਾ ਚਿਰ ਉਹ ਭਰਦਾ ਨਹੀਂਗਾ, ਉਹ ਜਦੋਂ ਤੁਸੀਂ ਪਾਣੀ ਬੰਦ ਕਰਦੇ ਆ, ਉਹ ਜੇ ਜਾਂਦੀ ਸਮਝ ਲਓ ਤੁਹਾਡਾ 3 ਫੁੱਟ ਵਾਲਾ ਪਾਣੀ ਉੱਥੇ 50% ਹੀ ਆ, ਹੈਨਾ। ਤੇ ਤੁਸੀਂ 1 ਫੁੱਟ ਦੇ ਉੱਪਰ ਚਿੱਕੜ ਖੜਾ, ਪੂਰਾ ਪਾਣੀ ਜਾਣ ਦੀ ਲੱਗਿਆ ਹੋਇਆ, ਪਡਲਿੰਗ ਹੋ ਰਹੀ ਆ। ਤੇ 3 ਫੁੱਟ ਤੇ ਤੁਹਾਡੇ ਜਾਣ ਦੀ ਪਾਣੀ ਬਹੁਤ ਘੱਟ ਆ। ਉਹ ਜਦੋਂ ਬੰਦ ਕਰੋਗੇ, ਜੇ ਤਾਂ ਡਰੇਨੇਜ ਹੋਊਗੀ, ਉਹਨੇ ਇੱਕਦਮ ਉੱਥੋਂ ਦੀ ਚਲੇ ਜਾਣਾ, ਹੈਨਾ। ਠੀਕ ਹੈ। ਤੇ ਉਹਦੇ ਲਈ ਹੁਣ ਤੁਸੀਂ ਮੈਜਰ ਕਿੱਦਾਂ ਕਰੋਗੇ? ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ ਜਾਣੀ ਦੀ ਵੀ ਮੇਰੇ 3 ਫੁੱਟ ਤੇ ਘਾਟ ਆ, ਕਿ 4 ਤੇ ਆ, ਕਿ 5 ਤੇ ਆ, ਕਿ ਮੈਂ ਜਾਣੀ ਦੀ ਕਿੰਨਾ ਪਾਣੀ ਲਾਵਾਂ? ਵੀ ਜਿੱਥੇ ਜੜ ਆ ਉੱਥੇ ਪਾਣੀ ਹੈਗਾ ਵੀ ਆ ਕਿ ਨਹੀਂ? ਹਾਂ, ਉੱਥੇ ਜਦੋਂ ਬੰਦ ਕੀਤਾ ਉੱਥੇ ਹੈਗਾ ਗਾ, ਪਰ ਉਹ ਇੱਕ ਦਿਨ ਦੇ ਵਿੱਚ ਇਸ ਵਕਤ ਜਿਹੜੀ ਹੀਟ ਆ ਨਾ, 10% ਵੀ ਪਾਣੀ ਟਰੀ ਪਿਕਅਪ ਕਰੀ ਜਾਂਦੇ ਆ, 10 ਤੋਂ 12%। ਇਹ ਐਫੀਸ਼ੀਐਂਸੀ ਠੀਕ ਆ ਟਰੀ ਦੀ, ਜਾਂ ਬਹੁਤ ਜ਼ਿਆਦਾ ਘੱਟ ਆ? ਮੋਇਸਚਰ ਲੈਵਲ ਪਾਣੀ ਬਹੁਤ ਚੱਕ ਰਹੇ ਆ। ਠੀਕ ਹੈ। ਤੁਸੀਂ 20 ਬਦਾਮਾਂ ਦੀ 20 ਤੇ ਪਿਸਤੇ ਦੀ 22-23, 25 ਇੰਚ ਤੇ ਜਾ ਕੇ ਦੇਖੋ, ਪਾਣੀ ਬਹੁਤ ਚੱਕ ਰਹੇ ਆ ਉੱਥੋਂ। ਜਿੰਨੇ ਕੁ ਸੈਂਸਰ ਲੱਗੇ ਵੇ ਆ, ਉਹ ਸਾਰੇ ਦੱਸ ਰਹੇ ਆ ਵੀ ਜਾਂਦੀ ਉਹਨਾਂ ਦਾ ਜਿਹੜਾ ਡਿਕੇ ਰੇਟ ਆ, ਘਟਣ ਦਾ ਰੇਟ ਆ, ਉੱਥੋਂ ਪਾਣੀ ਬਹੁਤ ਪੀ ਰਹੇ ਆ। ਤੇ ਉਹ ਜਿਉਂ-ਜਿਉਂ ਹੀਟ ਪੈਂਦੀ ਆ, ਉਹ ਤੁਹਾਨੂੰ ਦਿਸ ਰਿਹਾ ਵੀ ਜਾਣਦੀ ਅਸੀਂ ਪਾਣੀ ਕਦੋਂ ਲਾਉਣਾ, ਕਿੰਨਾ ਲਾਉਣਾ, ਤੇ ਕਿਹੜੇ ਟਾਈਮ ਲਾਉਣਾ, ਇਹ ਵੀ ਆ। ਕਿਉਂ ਉਹ ਸਾਰੀ ਟੈਕਨੋਲੋਜੀ ਡਿਫਾਈਨ ਕਰ ਰਹੀ ਆ। ਹੁਣ ਜਿਹੜੇ ਮੋਇਸਚਰ ਸੈਂਸਰ ਸੀ ਵੀ, ਇੱਕ ਤਾਂ ਕੱਲਾ ਡੈਪਥ ਦੇ ਲੇਅਰ ਕਿੱਦਾਂ ਫਿਲ ਹੁੰਦੇ ਆ, ਕਿੰਨੀ ਛੇਤੀ ਉਹ ਜਾਣੀ ਦੀ ਪਾਣੀ ਉਹ ਬਾਹਰ ਚੱਕ ਹੋ ਜਾਂਦਾ এনवायरमेंट ਨਾਲ ਜਦੋਂ ਟੈਂਪਰੇਚਰ ਚੇਂਜ ਹੁੰਦਾ ਗਾ, ਹੈ। ਤੇ ਉਹੀ ਫਿਰ ਤੁਹਾਡਾ ਡਿਫਾਈਨ ਕਰਦਾ ਗਾ ਵੀ ਮੈਂ ਜਦੋਂ ਫਰਟੀਲਾਈਜ਼ਰ ਵੀ ਪਾਉਣੇ ਆ, ਕੋਈ ਹੋਰ ਚੀਜ਼ ਪਾਉਣੀ ਆ, ਮੰਗੀ ਆ ਵੀ ਅਸੀਂ ਜੜਾਂ ਬਹੁਤ ਜ਼ਿਆਦਾ ਚੱਕਣ, ਉਹ ਵੀ ਸਾਰੇ ਭਰੇ ਹੋਣ, ਵੀ ਉੱਥੇ ਜ਼ਿਆਦਾ ਤੋਂ ਜ਼ਿਆਦਾ ਟਾਈਮ ਉਹ ਜਿਹੜਾ ਕੈਮੀਕਲ ਪਾਇਆ, ਜਿਹੜਾ ਮਿਕਸਚਰ ਪਾਣੀ 'ਚ ਗਿਆ, ਉੱਥੇ ਉਸ ਲੇਅਰ 'ਚ ਰਹੇ, ਹੈਨਾ। ਉਹ ਇਸ ਕਰਕੇ ਜਾਣੀ ਦੀ ਉਹ ਟੈਕਨੋਲੋਜੀ ਦੀ ਹੈਲਪ ਦੀ ਲੋੜ ਪੈਂਦੀ ਹੈ, ਹੈਨਾ। ਤੇ ਜੇ ਕੋਈ ਜਾਣੀ ਦੀ ਕਈ ਵਾਰੀ ਹੁੰਦਾ ਗਾ ਕਿ ਕਾਇਓਟੀਜ਼ ਆਈ ਕੋਈ, ਉਹਨੇ ਜਾਣੀ ਦੀ ਤੁਹਾਡੀ ਇੱਕ ਹੋਜ਼ ਐਨ ਬਾਈਟ ਕਰਤੀ ਆ, ਹੈ। ਤੇ ਤੁਹਾਨੂੰ ਉਦੋਂ ਪਤਾ ਲੱਗਣਾ ਜਦੋਂ ਤੁਹਾਡੇ ਟਰੀ ਮਰ ਜਾਣਗੇ, ਹੈਨਾ, ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਆ। ਪਹਿਲਾਂ ਤਾਂ ਇੱਕ ਅੱਧਾ ਸਾਈਕਲ 'ਚੋਂ ਪਤਾ ਹੀ ਨਹੀਂ ਲੱਗਦਾ, ਹੈ। ਠੀਕ ਆ। ਤੇ ਉਸੇ ਲਈ ਟੈਕਨੋਲੋਜੀ ਚਾਹੀਦੀ ਆ ਵੀ ਸੈਂਸ ਕਰੀ ਜਾਵੋ ਵੀ ਭਾਈ ਤੁਹਾਡੇ ਲੀਕੇਜ ਆ ਰਹੀ ਆ। ਪਰ ਲੋਕ ਤੋਰਾ ਫੇਰਾ ਤਾਂ ਰੱਖਦੇ ਹੋਣਗੇ ਖੇਤ 'ਚ ਕਿ ਨਹੀਂ? ਖੇਤ ਇੰਨੇ, ਜਿਹੜਾ ਤਾਂ ਛੋਟਾ ਫਾਰਮਰ ਆ, ਖੇਤ ਆ ਜਿਹਦੇ 20-40 ਏਕੜ ਆ, ਉਹਨੂੰ ਤਾਂ ਕੱਲੇ ਬੂਟੇ ਦਾ ਪਤਾ। ਸਹੀ ਗੱਲ ਆ, ਹੈਨਾ। ਜਿਨ੍ਹਾਂ ਦੇ 1000-1500 ਏਕੜ ਆ, ਉਹਨਾਂ ਨੂੰ ਤਾਂ ਖੇਤ ਦਾ ਵੀ ਆਪਦੇ ਦਾ ਪਤਾ ਨਹੀਂ ਹੁੰਦਾ ਵੀ ਜਾਣਦੀ ਕੀ ਆ, ਚੱਲ ਕੀ ਰਿਹਾ। ਹਾਂ, ਕਿਉਂ ਨਹੀਂ ਕਰ ਨਹੀਂ ਸਕਦਾ ਬੰਦਾ, ਪੋਸੀਬਲ ਅਫੋਰਡੇਬਲ ਨਹੀਂ, ਇਕਨੋਮਿਕਲੀ ਅਫੋਰਡੇਬਲ ਨਹੀਂ ਗਾ, ਹੈਨਾ। ਤੇ ਉਹ ਹੁਣ ਜਿਹੜੀ ਟੈਕਨੋਲੋਜੀਜ਼ ਆ ਰਹੀਆਂ ਵੀ ਅਸੀਂ ਗਰਾਊਂਡ 'ਚ ਇੱਕ ਤਾਂ ਪਾਣੀ ਦੇਖੋ, ਉਹਦੀ ਕਿਤੇ ਫਲੋ ਤਾਂ ਨਹੀਂ ਘਟਿਆ, ਉਹਦੀ ਕੁਆਲਿਟੀ ਤਾਂ ਨਹੀਂ ਚੇਂਜ ਹੋਈ,
ਉਹਦਾ ਪ੍ਰੈਸ਼ਰ ਤਾਂ ਨਹੀਂ ਚੇਂਜ ਹੋ ਰਿਹਾ ਜਿਹੜਾ ਖੂਹ ਚੋਂ ਆਉਂਦਾ। ਫਿਰ ਹੁਣ ਜਿਹੜੀਆਂ ਨੈਕਸਟ ਟੈਕਨੋਲੋਜੀ ਲੈਵਲ ਚੱਲ ਰਹੀਆਂ ਹੈਗੀਆਂ ਉਹ ਹੈਗਾ ਵੀ ਖੇਤ ਦੇ ਵਿੱਚ ਇੱਕ ਸੈੱਟ ਤੁਹਾਡਾ ਡ੍ਰਿਪ ਦਾ ਚੱਲ ਰਿਹਾ 20 ਏਕੜ ਦਾ 40 ਏਕੜ ਦਾ, ਉਹ ਇੱਕ ਟਾਈਮ ਪਾਣੀ ਲੱਗ ਰਿਹਾ ਹੈਗਾ, ਉਹਦੇ ਵਿੱਚ ਕਿੱਥੇ ਲੀਕੇਜ ਆ, ਕਿੰਨੀ ਲੀਕੇਜ ਆ ਤੇ ਕਿੱਥੇ ਆ, ਉਹ ਸੈਂਸਰ ਇਸ ਵਕਤ ਲੱਗ ਰਹੇ ਆ ਤੇ ਜਿਹੜੇ ਫੋਨਾਂ ਤੇ ਤੁਹਾਨੂੰ ਆ ਕੇ ਦੱਸ ਦੇਣਗੇ ਵੀ ਭਾਈ ਤੁਹਾਡਾ ਫਲਾਨਾ ਜਾਣਦੀ ਆ ਸੈੱਟ ਖਰਾਬ ਆ, ਹਨਾ, ਜਾਣਦੀ ਉੱਥੇ ਪਾਣੀ ਠੀਕ ਨਹੀਂ ਲੱਗ ਰਿਹਾ। ਠੀਕ ਹੈ ਜੀ। ਉੱਥੇ ਫਿਰ ਜੇ ਹੁਣ ਤੁਸੀਂ ਹਰ ਪਾਣੀ ਲਾਉਣ ਦੇ ਵੇਲੇ ਬੰਦਿਆਂ ਨੂੰ ਭੇਜੋ ਵੀ ਚੈੱਕ ਕਰੋ, ਉਹ ਜਾਣਦੀ ਕੋਈ ਇਕਨੋਮਿਕਲੀ ਅਫੋਰਡੇਬਲ ਨਹੀਂ, ਉਹ ਕਰ ਹੀ ਨਹੀਂ ਸਕਦੇ, ਹੈਨਾ। ਤੇ ਇਹ ਸਾਰੇ ਦੇ ਲਈ ਨਾ ਜਿਹੜੀ ਹੁਣ ਟੈਕਨੋਲੋਜੀਜ਼ ਆ ਰਹੀ ਆ, ਅਸੀਂ ਮੈਸ਼ਰ ਕਰਦੇ ਆ, ਹੈਨਾ, ਉਹਦੇ ਹਿਸਾਬ ਨਾਲ ਵੀ ਪਾਣੀ ਵਧਾਈਏ ਘਟਾਈਏ, ਉਸ ਹਿਸਾਬ ਨਾਲ ਹੁੰਦਾ ਜਿਹੜਾ ਮੋਇਸਚਰ ਲੈਵਲ ਆ। ਫਿਰ ਇਹ ਵੀ ਆ ਹੁਣ ਟੈਕਨੋਲੋਜੀ ਆ ਰਹੀ ਆ ਬਈ ਤੁਹਾਡਾ ਜਿਹੜਾ ਮੋਇਸਚਰ ਡਿਫਰੈਂਟ ਖੇਤਾਂ ਦੇ ਥਾਂ, ਇੱਕ ਖੇਤ ਦੇ ਵਿੱਚ ਡਿਫਰੈਂਟ ਥਾਵਾਂ ਤੇ ਉਹ ਕਿੰਨਾ ਪਾਣੀ ਹੋਲਡ ਕਰਦਾ। ਠੀਕ ਹੈ। ਇੱਕ ਤਾਂ ਪਾਣੀ ਆ ਤੁਸੀਂ ਜਾਣੀ ਦੀ ਉਹ ਜਾਣੀ ਦੀ ਗੈਲਨ ਪਾਣੀ ਪਾਈ ਤੇ ਉਹਨੇ ਜਾਣੀ ਦੀ ਹੋਲਡ ਕੀਤਾਗਾ, ਉਹ 4-5 ਦਿਨ ਕੱਢ ਦਿੰਦਾ। ਇੱਕ ਹੈਗਾ ਗਾ ਉਹ ਇੱਕੋ ਦਿਨ ਹੀ ਕੱਢੂਗਾ, ਉਦੋਂ ਬਾਅਦ ਸੁੱਕ ਜਾਂਦਾ, ਹੈਨਾ। ਜਿਹੜੀ ਉਹਦੀ ਮੈਜਰਮੈਂਟ ਆ ਕਿ ਜਿਹੜੀ ਵਾਟਰ ਹੋਲਡਿੰਗ ਕਪੈਸਿਟੀ ਆ ਵੀ ਉਸ ਸੋਇਲ ਦੀ, ਹੈਨਾ, ਉਹ ਡਿਫਾਈਨ ਕਿੱਦਾਂ ਕਰਨੀ ਆ, ਉਹਦੇ ਲਈ ਵੀ ਟੈਕਨੋਲੋਜੀਜ਼ ਆ ਰਹੀਆਂ ਹੈਗੀਆਂ, ਹੈਨਾ। ਤੇ ਸੋ ਜਿਹੜੀ ਇਹ ਟੈਕਨੋਲੋਜੀ ਆ, ਇਹ ਤੋਂ ਬਿਨਾਂ ਹੁਣ ਫਿਊਚਰ ਦੇ ਵਿੱਚ ਖੇਤੀਬਾੜੀ ਕਰਨੀ ਬਹੁਤ ਔਖੀ ਆ ਜੇ ਨਾ ਹੋਊਗੀ। ਹੁਣ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਕੋਰਪੋਰੇਟ ਆ, ਵੀ ਕੋਰਪੋਰੇਟ ਜਾਂਦੀ ਉਹ ਫਲਾਨੇ ਉਹਨਾਂ ਨੇ ਆਹ ਕਰ ਲਿਆ ਇੱਦਾਂ ਕੀਤਾ, ਉਹ ਤਾਂ ਇਹ ਟੈਕਨੋਲੋਜੀ ਆਲਰੇਡੀ ਅਡਾਪਟ ਕਰੀ ਜੇ ਬੈਠੇ ਆ, ਉਹਨਾਂ ਦੇ ਐਕਚੁਅਲੀ ਉਹ ਡਿਵੈਲਪ ਕਰਦੇ ਆ, ਫੰਡ ਕਰਦੇ ਆ ਤੇ ਉਹ ਐਡਵਾਂਟੇਜ ਵੀ ਲੈ ਰਹੇ ਆ। ਉਹ ਆਪਣੀ ਸਹੂਲਤ ਲਈ ਕਰ ਰਹੇ ਆ, ਆਪਦੇ ਸਹੂਲਤ ਲਈ ਕਰ ਰਹੇ ਆ, ਉਹ ਕਿਸੇ ਲਈ ਨਹੀਂ ਕਰ ਰਹੇ, ਹੈਨਾ। ਹੁਣ ਦੇਖੋ ਇੱਥੇ ਆਪਣੇ ਜੇ ਮੋਸਟਲੀ ਬੰਦਿਆਂ ਨੇ ਉਹ ਨਹੀਂ ਪਤਾ, ਫਾਰਮਰਾਂ ਨੂੰ ਨਹੀਂ ਪਤਾ ਹੋਣਾ, ਜੇ ਪਤਾ ਹੋ ਤਾਂ ਆਪਦੇ ਆਪ ਨੂੰ ਪੁੱਛ ਸਕਦੇ ਆ ਬਈ ਜਦੋਂ ਅਸੀਂ ਇੱਕ ਵਾਰੀ ਪਾਣੀ ਲਾਉਂਦੇ ਹਾਂ ਅਸੀਂ ਕਿੰਨੇ ਕਿਲੋਵਾਟ ਯੂਜ਼ ਕਰਦੇ ਹਾਂ, ਕਿੰਨੀ ਪਾਵਰ ਯੂਜ਼ ਕੀਤੀ ਆ, ਕਿਹੜੇ ਟਾਈਮ ਯੂਜ਼ ਕੀਤੀ ਆ, ਉਹਦਾ ਅਸੀਂ ਪੇ ਕੀ ਕੀਤਾ ਗਾ, ਹੈਨਾ, ਕਰਕੇ ਰੇਟ ਵੀ ਡਿਫਰੈਂਟ ਆ ਨਾ। ਬਿਲਕੁਲ, ਹਾਂ, ਉਹਨੂੰ ਅਸੀਂ ਕਿੱਦਾਂ ਐਫੀਸ਼ੀਐਂਟ ਕੀਤਾ ਜਾਵੇ, ਉਹ ਵੀ ਟੈਕਨੋਲੋਜੀ ਕਰੂਗੀ, ਹੈਨਾ। ਵੀ ਹੁਣ ਭਾਈ ਇਹਨੂੰ ਔਨ ਕਰੋ, ਹੁਣ ਇਹਨੂੰ ਆਫ ਕਰੋ, ਹੈਨਾ। ਇਸ ਟਾਈਮ ਔਨ ਕਰਨ ਦੇ ਨਾਲ ਪਾਣੀ ਜਾਂਦੀ ਵੈਪਰੇਟ ਉੱਡਦਾ ਨਹੀਂ ਗਾ, ਇਸ ਟਾਈਮ ਤੁਸੀਂ ਕਰ ਸਕਦੇ। ਜਿਹੜੀ ਇਹ ਨਾ ਟੈਕਨੋਲੋਜੀ ਆਟੋਮੇਸ਼ਨ ਨਾਲ ਚੱਲ ਰਹੀ ਆ, ਉਹ ਇਹ ਹੈਗੀ ਆ ਕਿ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਆਪੇ ਵੀ ਚੱਲਣਗੀਆਂ। ਇਹ ਡਿਟੈਕਟ ਕਰੋ, ਉੱਥੇ ਜਾਣ ਦੀ ਗਾਹਾਂ ਨੂੰ ਇਉਂ ਵੀ ਆ ਵੀ ਬੰਦਾ ਇੱਕ ਰੋ ਨੂੰ ਵੀ ਜਾਣੀ ਦੀ ਤੁਸੀਂ ਜੇ ਪਾਣੀ ਲਾ ਸਕਦਾ ਖੂਹ ਦਾ, ਜੇ ਇੱਕ ਰੋ ਨੂੰ ਵੀ ਲਾਉਣਾ ਹੈਗਾ, 5 ਏਕੜਾਂ ਨੂੰ ਲਾਉਣਾ 5 ਨੂੰ ਲਾ ਲਓ, 40 ਨੂੰ ਲਾਉਣਾ 40 ਨੂੰ ਲਾ ਲਓ, ਹੈਨਾ। VFDs ਆਈਆਂ, ਵੇਰੀਏਬਲ ਫ੍ਰੀਕੁਐਂਸੀ ਡਰਾਈਵਸ ਹੈਗੀਆਂ, ਉਹ ਤੁਸੀਂ ਜਾਣਦੀ ਪੰਪ ਦੀ ਸਪੀਡ ਘਟਾ ਸਕਦੇ ਆ, ਉਹਦੀ ਫਲੋ ਘਟਾ ਸਕਦੇ ਆ, ਹੈਨਾ। ਉਹਦੇ ਨਾਲ ਤੁਸੀਂ ਥੋੜੇ ਏਰੀਏ 'ਚ ਪਾਣੀ ਜ਼ਿਆਦਾ ਲਾ ਸਕਦੇ ਹੋ। ਉਹ ਜੇ ਤੁਸੀਂ ਮੈਨੂਅਲੀ ਕਰੋਗੇ ਉਹ ਕਰ ਨਹੀਂ ਹੋਣਾ ਕੈਲਕੂਲੇਟ। ਜੇ ਕੋਈ ਪਿੱਛੇ ਐਲਗੋਰਿਥਮ ਕੋਈ ਪ੍ਰੋਗਰਾਮ ਚੱਲ ਰਿਹਾ ਹੈਗਾ, ਉਸ ਪ੍ਰੋਗਰਾਮ ਨੇ ਆਪੇ ਹੀ ਕਹਿਣਾ ਗਾ ਵੀ ਭਾਈ ਆ ਤੁਹਾਡੇ ਫਲਾਣੇ ਥਾਂ ਤੇ ਸਟ੍ਰੈਸ ਆ ਤੇ ਅਸੀਂ ਉਸ ਤੇ ਜਾਣ ਦੀ ਪਾਣੀ ਅੱਜ ਰਾਤ ਨੂੰ ਇੰਨੇ ਘੰਟੇ ਲਾਉਣਾ, ਦੂਜੇ ਤੇ ਇੰਨੇ ਲਾਉਣਾ, ਹੈਨਾ। ਵੀ ਜਿਹੜੀਆਂ ਇਹ ਆਟੋਮੇਸ਼ਨਸ ਆ ਨਾ ਜਾਂਦੀ, ਇਹ ਤੋਂ ਬਿਨਾਂ ਬੰਦਾ ਤਾਂ ਨਹੀਂ ਰਹਿ ਸਕਣਾ, ਹੈਨਾ। ਜਿਹੜਾ ਮੋਸਟਲੀ ਫਾਰਮਰ ਆ ਉਹ ਇਸ ਵਕਤ ਦੇਖ ਰਿਹਾ ਹੈਗਾ ਕਿ ਅਸੀਂ ਪਾਣੀ ਇੰਨੇ ਘੰਟੇ ਲਾਉਣਾ, ਉਹ ਜਾਂਦੀ ਫਲੋ ਦਾ ਵੀ ਸਾਰਾ ਕੁਝ ਹੋਪਫੁਲੀ ਠੀਕ ਹੋਵੇ, ਉਹ ਇਸ ਵਕਤ ਠੀਕ ਨਹੀਂ ਹੁੰਦਾ, ਹੈਨਾ। ਨਾ ਠੀਕ ਕਰਕੇ ਜਾਂਦੀ ਤੁਹਾਡੇ ਯੀਲਡ ਹਿੱਟ ਹੁੰਦੀ ਆ, ਉੱਦਾਂ ਨਹੀਂ ਹੁੰਦੀ, ਤੇ ਉਹ ਅਗਲੇ ਸਾਲ ਨੂੰ ਵੀ ਕ੍ਰਾਪ ਹਿੱਟ ਕਰਦਾ ਗਾ। ਹਾਂ, ਜਿੱਥੇ ਜ਼ਮੀਨ ਚੰਗੀ ਆ ਉੱਥੇ ਉਹਨਾਂ ਨੇ ਪਾਣੀ ਜ਼ਿਆਦਾ ਹੋਲਡ ਕਰ ਲੈਂਦੀ ਆ, ਹੈਨਾ, ਨਿਊਟਰੀਐਂਟਸ ਜ਼ਿਆਦਾ ਹੋਲਡ ਕਰਦੀਆਂ ਟਾਈਮ ਦੇ ਲਈ, ਤੇ ਉਹਨਾਂ ਨੂੰ ਬੈਨੀਫਿਟ ਜ਼ਿਆਦਾ ਗਾ। ਉਹ ਜਿਹੜਾ ਮੈਂ ਪਹਿਲਾਂ ਕਿਹਾ ਸੀ ਨਾ ਵੀ ਜਾਣਦੀ ਫਾਰਮਰ ਕੋਈ ਚੰਗਾ ਮਾੜਾ ਨਹੀਂ, ਸਾਰੇ ਇੱਕੋ ਜਿਹੇ ਆ, ਸਿਰਫ ਉਹਨਾਂ ਦੀ ਜਿੱਥੇ ਜ਼ਮੀਨ ਕੁਦਰਤੀ ਲੱਕ ਕਿਸਮਤ ਚੰਗੀ ਆ ਕਿ ਉਹਨਾਂ ਨੇ ਉੱਥੇ ਜ਼ਮੀਨ ਤੇ ਲਈ ਆ ਪਾਣੀ ਚੰਗਾ ਗਾ। ਜੀ, ਆਪਾਂ ਇੱਕ ਬ੍ਰੇਕ ਲੈ ਲਈਏ ਜਸਵੀਰ ਜੀ, ਤੇ ਫਿਰ ਆਪਾਂ ਮੁੜਦੇ ਹਾਂ ਵਾਪਸ ਤੇ ਗੱਲਬਾਤ ਦੇ ਸਿਲਸਿਲੇ ਨੂੰ ਅਪਡੇਟ ਫਾਰਮਿੰਗ ਕਿੱਦਾਂ ਜਾਰੀ ਰੱਖਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਹਾਂਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਜੁੜੇ ਹੋਏ ਨੇ ਆਪਣੇ ਨਾਲ ਇਸ ਟਾਈਮ ਜਸਬੀਰ ਸਿੰਘ ਜੀ। ਜਸਬੀਰ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ੍ਰੀ ਅਕਾਲ ਜੀ। ਰਾਜਕਰਮੇਰ ਜੀ ਸਤਿ ਸ੍ਰੀ ਅਕਾਲ। ਅੱਛਾ, ਆਪਾਂ ਟੈਕ ਦੀ ਜਿਹੜੀ ਉਹ ਗੱਲ ਕਰ ਰਹੇ ਸੀਗੇ ਵੀ ਸੈਂਸਰ, ਕੱਲੀ ਰੋਹ ਦਾ ਪਤਾ ਲੱਗਣਾ, ਕਿੰਨੇ ਫੁੱਟ ਤੇ ਕਿੰਨਾ ਮੋਇਸਚਰ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ। ਤੁਸੀਂ ਜਿੱਦਾਂ ਦੱਸ ਰਹੇ ਵੀ ਕਾਰਪੋਰੇਟਸ ਤਾਂ ਆਲਰੇਡੀ ਉਹ ਇਸ ਦੀ ਵਰਤੋਂ ਜਿਹੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ। ਆਮ ਜਿਹੜਾ ਕਿਸਾਨ ਆ, ਚਾਹੇ ਛੋਟਾ ਹੈ ਜਾਂ ਥੋੜਾ ਦਰਮਿਆਨਾ ਆ, ਉਹ ਟੈਕਨੋਲੋਜੀ ਨੂੰ ਲੈ ਕੇ ਕਿੱਦਾਂ ਜਿਹੜਾ ਉਹ ਦੇਖਦਾ ਆ, ਉਹ ਤੋਂ ਕੌਸ਼ੀਅਸ ਆ, ਉਹ ਨਾ ਕਰਦਾ ਆ, ਹਾਂ ਕਰਦਾ ਆ, ਕਿਸ ਪਾਸੇ ਵੱਲ ਨੂੰ ਜਿਹੜਾ ਉਹ ਚੱਲ ਰਿਹਾ? ਕਿਉਂਕਿ ਇਹ ਸਾਰਾ ਕੁਝ ਹੁਣ ਬਹੁਤ ਪ੍ਰਸੀਜਨ ਦੇ ਨਾਲ ਜਿਹੜੀ ਇਹ ਐਗ ਜਿਹੜੀ ਹੈ ਟੈਕ ਜਿਹੜਾ ਉਹ ਚੱਲ ਰਿਹਾ ਵੀ ਕੱਲੇ ਬੂਟੇ ਦੇ ਹਿਸਾਬ ਦੇ ਨਾਲ ਇੰਡੀਵਿਜੂਅਲਾਈਜ਼ ਕਸਟਮਾਈਜ਼ ਕਰਨ ਵਾਲੀ ਗੱਲ ਆ। ਨਹੀਂ, ਇਹ ਵਾਕਈ ਰਾਜਕਰਮੇਰ ਸੱਚੀ ਗੱਲ ਆ ਕਿ ਜਿਹੜੀ ਪ੍ਰੈਸੀਜਨ ਹੈਗਾ ਨਾ, ਜਦੋਂ ਕਾਰਪੋਰੇਟ ਕਰਦਾ ਫਿਰ ਉਹ 3500 ਤੋਂ 4000 ਪਾਉਂਡ ਵੀ ਬਦਾਮ ਕੱਢਦਾ ਹੈ ਨਾ। ਜਿੱਥੇ ਗੱਲ ਆਉਂਦੀ ਆ ਨਾ, ਜਿਹੜਾ ਆਮ ਛੋਟਾ ਫਾਰਮਰ ਆ 100 ਏਕੜ ਤੋਂ 200 500 ਏਕੜ ਤੱਕ ਕਰਦਾ ਹੈਗਾ ਹੈ ਨਾ, ਉਹਨੂੰ ਇਸ ਵਕਤ ਇੰਨਾ ਵਕਤ ਟਾਈਮ ਹੈ ਨਹੀਂ ਕਿ ਉਹ ਟੈਕਨੋਲੋਜੀ ਸਮਝੇ। ਅੱਛਾ, ਜੇ ਇੰਟਰਸਟ ਨਾ ਹੋਵੇ ਹੈ ਨਾ, ਉਹ ਫਿਰ ਕਿੰਨਾ ਵੀ ਬੰਦਾ ਜ਼ੋਰ ਲਾਉਂਦਾ ਹੈਗਾ, ਤੁਹਾਡੀ ਇੱਕ ਥਾਂ ਤੇ ਜਾ ਕੇ ਯੀਲਡ ਜਿਹੜਾ ਘਟ ਉੱਥੇ ਫਿਕਸ ਹੋ ਜਾਂਦੀ ਹੈ, ਉਤੋਂ ਘਟਦੀ ਆ, ਵੱਧਦੀ ਨਹੀਂ। ਹਾਂਜੀ, ਤੇ ਉਹਦੇ ਹੈਲਪ ਵੀ ਕਰਨ ਵਾਲਾ ਕੋਈ ਨਹੀਂਗਾ। ਜੇ ਤੁਸੀਂ ਕਹੋ ਨਾ ਵੀ ਜਾਂਦੀ ਉਹ ਕਿਸੇ ਤੋਂ ਹੈਲਪ ਲੈ ਸਕਦਾ, ਉਹ ਹੈਲਪ ਵਾਲਾ ਵੀ ਕੋਈ ਹੈ ਨਹੀਂਗਾ ਜਿਹੜਾ ਜਾ ਕੇ। ਕਿਉਂ? ਜਿਹੜੇ ਮੋਸਟਲੀ ਕਾਰਪੋਰੇਟ ਫਾਰਮ ਕਰਦੇ ਆ, ਉਹ ਟੈਸਟਿੰਗ ਵੀ ਉੱਥੇ ਪਹਿਲਾਂ ਫ੍ਰੀ ਹੁੰਦੀ ਆ, 1-2 ਸਾਲ 3 ਲਾਉਂਦੇ ਆ। ਉਸ ਤੋਂ ਬਾਅਦ ਫਿਰ ਉਹ ਜਾਣੀ ਦੀ ਉੱਥੇ ਹੀ ਉਹ ਇੰਪਲੀਮੈਂਟ ਕਰ ਦਿੰਦੇ ਆ ਕਿ ਉਹਨਾਂ ਦਾ ਜਾਣੀ ਦੀ ਮੇਨ ਕਸਟਮਰ ਬੇਸ ਹੀ ਉਹ। ਸੋ ਡਿਫਰੈਂਸ ਇਹ ਹੋ ਰਿਹਾ ਵੀ ਜਿਹੜੀ ਕਾਰਪੋਰੇਟ ਫਾਰਮਿੰਗ ਆ, ਉਹਦਾ ਜਿਹੜਾ ਕਾਸਟ ਆ ਉਹ ਅੱਧ ਤੋਂ ਵੀ ਘਟ ਜਾਂਦਾ, ਤੇ ਜਿਹੜੀ ਉਹਦੀ ਯੀਲਡ ਆ ਉਹ ਵੱਧ ਜਾਂਦੀ ਹੈ ਨਾ। ਤੇ ਹੁਣ ਜਿਹੜਾ ਛੋਟਾ ਆਮ ਨਿੱਕਾ ਫਾਰਮਰ ਆ, ਉਹ ਕਾਰਪੋਰੇਟ ਫਾਰਮ ਦੇ ਨਾਲ ਉਹਨੂੰ ਕੋਈ ਚੋਇਸ ਨਹੀਂ, ਉਹਨੂੰ ਕੰਪੀਟ ਕਰਨਾ ਪੈਣਾ। ਇਉਂ ਤਾਂ ਹੈ ਨਹੀਂਗਾ ਵੀ ਜਾਂਦੀ ਅਗਲਾ ਕਹੇ ਵੀ ਤੂੰ ਫੈਮਿਲੀ ਫਾਰਮ ਆ, ਮੈਂ ਤੈਨੂੰ ਬਦਾਮਾਂ ਦੇ $5 ਦੇ ਦੇਣਾ, ਕਾਰਪੋਰੇਟ ਨੂੰ 2 ਦੇਵਾਂਗਾ। ਉਹਨਾਂ ਨੂੰ ਦੇ ਦੇਣਗੇ 5, ਆਪਾਂ ਨੂੰ 2 ਦੇਣਗੇ। ਉਹ ਤਾਂ ਵਾਕਈ ਡਿਫਰੈਂਟ ਹੋ ਜਾਂਦਾ ਹੈ ਨਾ। ਤੇ ਫਿਰ ਦੂਸਰੀ ਇਹ ਚੀਜ਼ ਆ ਕਿ ਦੁਨੀਆ ਦੇ ਵਿੱਚ ਹੀ ਇਹ ਖੇਲ ਹੋ ਰਹੀ ਆ ਕਿ ਜਿਹੜਾ ਛੋਟਾ ਫਾਰਮਰ ਆ ਉਹ ਜਾਣਦੀ ਐਲੀਮੀਨੇਟ ਹੋਈ ਜਾਂਦਾ, ਉਹ ਮਰਦਾ ਹੀ ਮਰਦਾ ਹੈ ਨਾ, ਕਿ ਉਹਦਾ ਕਾਸਟ ਵਧੀ ਜਾਂਦਾ ਤੇ ਇਨਕਮ ਘਟੀ ਜਾਂਦੀ ਆ, ਤੇ ਜ਼ੋਰੋਂ ਪੂਰਾ ਲਾਈ ਜਾਂਦੇ ਆ। ਕਿਉਂ? 2-4 ਸਾਲ ਬੰਦਾ ਲਾ ਲੂ, 5 ਸਾਲ ਲਾ ਲੂ, 10 ਸਾਲ ਲਾ ਲੂ। ਉਹਨਾਂ ਨੂੰ ਹੁਣ ਜਿੱਦਾਂ ਆਪਣਾ ਮੇਨ ਇਹ ਪ੍ਰੋਗਰਾਮ ਇੱਥੇ ਕਰਨ ਦਾ ਮਕਸਦ ਹੀ ਇਹ ਆ ਕਿ ਵੀ ਤੁਹਾਨੂੰ ਪਤਾ ਹੋਵੇ ਵੀ ਜਾਂਦੀ ਦੁਨੀਆ ਜਿਹੜੇ ਮੇਨ ਕਾਰਪੋਰੇਟ ਡਾਇਰੈਕਸ਼ਨ ਕਿੱਧਰ ਨੂੰ ਜਾ ਰਹੀ ਆ। ਹੌਲੀ ਜਾਂਦੀ ਤੁਹਾਨੂੰ ਵੀ ਉਹ ਇੰਪਲੀਮੈਂਟ ਕਰਨੀਆਂ ਪੈਣੀਆਂ ਜੇ ਤੁਸੀਂ ਇਸੇ ਗਰਾਊਂਡ ਦੇ ਵਿੱਚ ਖੇਡਣਾਗਾ। ਨਹੀਂ, ਜੇ ਤੁਸੀਂ ਨਹੀਂ ਕਰੋਗੇ ਤੁਸੀਂ ਗੇਮ ਚੋਂ ਬਾਹਰ ਹੋ ਜਾਓਗੇ, ਹੈ ਨਾ। ਸਿੱਧਾ ਜੀ ਗੱਲ ਆ ਇਹ ਤਾਂ ਹੈ। ਤੇ ਹਾਂ, ਆਪਣੇ ਲੋਕ ਹੁੰਦਾ ਕੀ ਆ ਕਿ ਉਹ ਕਾਸਟ ਕਟਿੰਗ ਕਰ ਲੈਂਦੇ, ਆਪ ਕੰਮ ਕਰ ਲਓ, ਮੁੜ ਕੇ ਫਿਰ ਜ਼ਿਆਦਾ ਕੋਈ ਚੀਜ਼ ਜੇ ਜਿਹੜੀ ਪਾਉਣੀ ਆ ਉਦੋਂ ਅੱਧੀ ਪਾ ਦਿਓ, ਰਿਸਕ ਜ਼ਿਆਦਾ ਹਾਈ ਲੈਣਾ ਸ਼ੁਰੂ ਕਰ ਲੈਂਦੇ ਆ। ਪਰ ਅਖੀਰ ਦੇ ਵਿੱਚ ਉਹ ਟਾਈਮ ਆ ਜਾਂਦਾ ਕਿ ਉਹ ਗੈਪ ਵੱਧਦਾ ਹੀ ਜਾਂਦਾ ਹੈ। ਤੇ ਇਸ ਕਰਕੇ ਜਾਣੀ ਦੀ ਇਹ ਟੈਕਨੋਲੋਜੀ ਤੋਂ ਬਿਨਾਂ ਹੁਣ ਰਹਿ ਨਹੀਂ ਸਕਦਾ, ਜਿੱਦਾਂ ਬੰਦਾ ਫੋਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਇਸ ਵਾਰ। ਫੋਨ 'ਚ ਹੀ ਆ ਉਹ ਟੈਕਨੋਲੋਜੀ ਦੇ ਸਾਰੇ ਐਪ ਹੁਣ। ਹਾਂ, ਫੋਨ ਨੈਸੈਸਿਟੀ ਨਹੀਂ, ਇਹ ਜਾਣਦੀ ਅੱਜ ਤੋਂ 20-25 ਸਾਲ ਪਹਿਲਾਂ ਕੋਈ ਕਿਹੜਾ ਤਾਂ ਨਾਲ ਲਈ ਫਿਰਦਾ ਸੀ, ਬੀਪਰਸ ਹੁੰਦੇ ਸੀ ਜੀ। ਤੇ ਹੁਣ ਇਸ ਵਕਤ ਜਾਣੀ ਦੀ ਅਗਲਾ ਭਾਵੇਂ ਤੁਸੀਂ ਪੜ੍ਹੇ ਜਾਂ ਨਹੀਂ ਪੜ੍ਹੇ, ਕੋਈ ਕਿਹੜੀ ਲੈਂਗੁਏਜ ਆ, ਉਹ ਸਾਰੇ ਹੀ ਜਾਣਦੀ YouTube ਦੇਖ ਲਓ, ਫੇਸਬੁੱਕ ਦੇਖ ਲਓ, ਇਹ ਸਾਰੇ ਸੋਸ਼ਲ ਮੀਡੀਆ ਨੂੰ ਡਰਾਈਵ ਕਰ ਰਹੇ ਆ। ਆਹ ਵੀ ਸਾਰੀਆਂ ਚੀਜ਼ਾਂ ਉਸੇ ਹੀ ਫੋਨ 'ਚ ਆਉਣੀਆਂ ਹੈ ਨਾ। ਵੀ ਹਾਂ ਭਾਈ, ਤੁਹਾਡਾ ਹੁਣ ਅਸੀਂ ਆਹ ਕਰਨ ਵਾਲਾ, ਹੁਣ ਆਹ ਕਰਨ ਵਾਲਾ, ਜੇ ਨਹੀਂ ਕਰ ਸਕਦੇ ਫੀਸ ਦੇਵੋ, ਅਸੀਂ ਤੁਹਾਡਾ ਉਹ ਜਾਣਦੀ ਆਪੇ ਕੰਪਨੀਆਂ ਕਰ ਦੇਣਗੀਆਂ। ਫਾਰਮ ਮੈਨੇਜਮੈਂਟ
ਫਾਰਮ ਮੈਨੇਜਮੈਂਟ ਹੁਣ ਇਸ ਵਕਤ ਫਾਰਮ ਮੈਨੇਜਮੈਂਟ ਦੇ $350 ਏਕੜ ਦੇ ਲੈਂਦੇ ਆ ਬੰਦੇ ਜਿਹੜੇ ਮੈਨੇਜ ਕਰਦੇ ਆ। ਜ਼ਮੀਨ ਤੁਹਾਡੀ ਤੇ ਉਹਨਾਂ ਟੇਕ ਕੇਅਰ ਉਹਨਾਂ ਨੇ ਕਰਨੀ ਆ। ਸਿਰਫ ਉਹਨਾਂ ਨੇ ਦੱਸਣਾਗਾ ਵੀ ਆਹ ਟਾਈਮ ਤੇ ਆਹ ਕੰਮ ਕਰਨਾ, ਪਰ ਉਹ ਕੰਮ ਦੇ ਪੈਸੇ ਅੱਡ ਆ। ਹਾਂ, ਜੇ ਕਰਾਉਣੇ ਆ ਤਾਂ। ਹਾਂ, ਜੇ ਕਰਾਉਣੇ ਆ ਤਾਂ ਵੀ ਜਿਹੜੀਆਂ ਇਹ ਹੁਣ ਫੋਨ ਤੇ ਐਪ ਤੇ ਇਹ ਚੀਜ਼ਾਂ ਆਉਣਗੀਆਂ ਨਾ, ਫਿਰ ਉਹ ਤੁਹਾਨੂੰ ਦੱਸਣਾ ਸ਼ੁਰੂ, ਉੱਤੇ ਫਿਰ ਦੋ ਚੀਜ਼ਾਂ ਹੋਣਗੀਆਂ ਹੈਨਾ। ਜਿਹੜੇ ਤਾਂ ਮਿਹਨਤੀ ਬੰਦੇ ਆ ਉਹਨਾਂ ਦਾ ਉਹ ਕਰੈਕਟ ਕਰ ਲੈਣਾ ਤੇ ਉਹਨਾਂ ਦਾ ਜਾਣ ਦੀ ਫਾਇਦਾ ਹੋ ਜਾਊਗਾ। ਜਿਹੜੇ ਜਾਣੇ ਦੀ ਨਹੀਂ ਕੰਮ ਕਰ ਸਕਦੇ, ਥੋੜਾ ਜਿਹਾ ਲੇਟ ਹੋਣਗੇ, ਕੁਝ ਮਰਜ਼ੀ ਕਹਿ ਲਓ ਉਹਨਾਂ ਨੂੰ, ਤੇ ਉਹਨਾਂ ਲਈ ਇਹ ਵਰੀਸਮ ਹੋਊਗੀ। ਉਹਨਾਂ ਨੇ ਐਪ ਵੀ ਬੰਦ ਕਰਨੀਆਂ ਸ਼ੁਰੂ ਕਰ ਦੇਣੀਆਂ, ਐਵੇਂ ਰੌਲਾ ਪਾਈ ਜਾਂਦੇ ਆ ਕਿਉਂ। ਹੁਣ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਆਪਾਂ ਹੁਣ ਐਰੀਗੇਸ਼ਨ ਤੇ ਸਾਰੀ ਚੀਜ਼ ਕਹਿੰਦੇ ਆ, ਸਿਗਮਾ ਲੱਗ ਰਿਹਾ ਹੈਗਾ। ਸਿਗਮਾ ਕਹਿੰਦਾ ਪਾਣੀ ਘੱਟ ਕਰੋ। ਹੁਣ ਹਰ ਇੱਕ ਫਾਰਮਰ ਨੂੰ ਇਹੀ ਸੋਚਦਾ ਵੀ ਮੈਂ ਕਿੱਦਾਂ ਘੱਟ ਕਰਾਂ ਹੈਨਾ। ਜੇ ਤੁਸੀਂ ਕਹਿੰਦੇ ਵੀ ਮੇਰੇ ਬੂਟੇ ਤਾਂ ਆਲਰੇਡੀ ਡਰਾਈ ਹੁੰਦੇ ਆ, ਇਹ ਆਨਸਰ ਨਹੀਂ ਗਾ। ਆਨਸਰ ਹੈਗਾ ਕਿ ਤੁਹਾਡਾ ਪਾਣੀ ਕਦੋਂ ਚਾਹੀਦਾ, ਕਿੰਨਾ ਚਾਹੀਦਾ ਹੈਨਾ। ਸਿਆਲਾਂ 'ਚ ਉਹ ਜ਼ਿਆਦਾ ਲਾਓ, ਉਹਦਾ ਕੀ ਫਾਇਦਾ ਹੁੰਦਾ, ਹੁਣ ਲਾਉਨੇ ਆ ਉਹਦਾ ਕੀ ਫਾਇਦਾ ਗਾ ਹੈਨਾ। ਉਹ ਸਾਰੀਆਂ ਚੀਜ਼ਾਂ ਜਾਂਦੀ ਹੈ ਟੈਕਨੋਲੋਜੀ ਡਰਾਈਵ ਕਰਦੀਆਂ। ਤੇ ਜਿੱਦਾਂ ਜਿੱਦਾਂ ਇਹ ਜਾਣੀ ਦੀ ਮੋਰ ਐਫੀਸ਼ੀਐਂਟ AI ਇਹਦੇ ਵਿੱਚ ਆ ਜਾਣੀ ਆ, ਸੈਲਫ ਲਰਨਿੰਗ ਹੋਊਗੀ। ਇੱਕ ਟਾਈਮ ਇਹ ਹੋਊਗਾ ਜਾਂਦੀ ਤੁਸੀਂ ਬੈਠੇ ਆ, ਤੁਹਾਡੇ ਜਾਂਦੀ ਖੇਤੀਬਾੜੀ ਆਪੇ ਹੀ ਹੋਈ ਜਾਂਦੀ ਆ ਹੈਨਾ। ਤੇ ਕਿਉਂ ਫੇਰ ਆ ਜਾਂਦਾ ਵੀ ਹੁਣ ਤੁਸੀਂ ਦੇਖੋ ਪਾਣੀ ਤੇ ਆਪਾਂ ਅੱਜ ਗੱਲ ਕਰਦੇ ਆ ਇਰੀਗੇਸ਼ਨ ਤੇ। ਪਾਣੀ ਦੇ ਵਿੱਚ ਕਿਹੜਾ ਗਾ ਉਹਦਾ pH ਵੀ ਆ, pH ਹੇਠ ਉੱਤੇ ਵੀ ਜਾ ਸਕਦਾ ਬਿਲਕੁਲ ਹੈਨਾ। ਹਾਂ, ਬਾਹਲੇ ਲੋਕਾਂ ਦੇ ਸਲਫੈਰਿਕ ਐਸਿਡ ਰੱਖੀਆਂ, ਪਰ ਉਹ ਇਉਂ ਤਾਂ ਨਹੀਂ ਗਾ ਵੀ ਡਿਟੈਕਟ ਕਰਦਾ ਵੀ ਹੁਣ ਤੁਹਾਡਾ ਇੰਨਾ ਹੁਣ ਵੱਧ, ਉਹ ਵੀ ਮੈਨੂਅਲੀ ਕਰਨਾ ਪੈਂਦਾ। ਜੇ ਤੁਸੀਂ ਜਿਹਦੇ ਕੋਲੇ pH ਮੀਟਰ ਆ ਜਾ ਕੇ ਮੈਜ਼ਰ ਕਰੋਗੇ, ਜੇ ਤੁਹਾਡਾ ਹਰ ਵੀਕ ਹੀ ਚੇਂਜ ਹੋਈ ਜਾਂਦਾ, ਉਹ ਮੋਸਟਲੀ ਤਾਂ ਪਤਾ ਹੀ ਨਹੀਂ ਲੱਗਦਾ, ਅਗਲਾ ਇੰਨਾ ਟਾਈਮ ਹੈ ਨਹੀਂ। ਫੇਰ ਹੈਗਾ ਜੇ ਚਲੋ ਤੁਹਾਡੇ EC ਕਹਿ ਦਿੰਦੇ ਆ ਤੇ ਉਹਦਾ ਉਹ ਨੂਨ ਮੈਜ਼ਰ ਕਰਦੀ ਆ, ਸੋਡੀਅਮ ਮੈਜ਼ਰ ਕਰਦੀ ਆ, ਉਹਦਾ ਵੀ ਵਾਧਾ ਘਾਟਾ ਰਹਿੰਦਾ। ਉਹਦਾ ਵੀ ਜਿਹੜਾ ਜਾਂਦੀ ਹੁਣ ਆਫਸੈਟ ਆ, ਉਹਨੂੰ ਕਿੱਦਾਂ ਕਰੀਏ। ਸੋ ਇਹ ਹੁਣ ਟੈਕਨੋਲੋਜੀ ਆ ਚੁੱਕੀ ਹੈ ਵੀ ਉਹ ਰੀਅਲ ਟਾਈਮ ਇਹ ਕਰੈਕਸ਼ਨਸ ਆਪ ਕਰ ਸਕਦਾ। ਇਸ ਵਕਤ ਨਾ ਡਿਟੈਕਸ਼ਨਸ ਤੇ ਬਹੁਤ ਕੰਮ ਹੋ ਰਿਹਾ ਹੈਗਾ, ਸੈਂਸਰ ਤੇ ਮਤਲਬ ਕੰਮ। ਹਾਂ, ਸੈਂਸਰ ਤੇ ਡਿਟੈਕਟ ਕਰੋ ਹੈਨਾ। ਇਹ ਟੈਕਨੋਲੋਜੀਆਂ ਜ਼ਰੂਰ ਆ ਗਈਆਂ ਕਿ ਰੀਅਲ ਟਾਈਮ ਮੈਜ਼ਰ ਹੋ ਜਾਂਦੇ ਆ ਹੁਣ। ਠੀਕ ਹੈ, ਉਸ ਤੋਂ ਬਾਅਦ ਹੁਣ ਉਹਨੂੰ ਇੰਟੀਗ੍ਰੇਟ ਕਰਨਾ ਹੈ ਦੂਜੇ ਦੇ ਨਾਲ ਵੀ, ਇੰਟੀਗ੍ਰੇਟ ਕਰਨਾ ਵੀ ਰੀਅਲ ਟਾਈਮ ਇਹਨੂੰ ਅਡੈਪਟੇਬਲ ਕਿੱਦਾਂ ਕਰੀਏ ਤਾਂ ਵੀ ਇਹ ਸਦਾ ਲਈ ਹੀ ਠੀਕ ਰਹੇ ਹੈਨਾ। ਵੀ ਉਸ ਉਹਨਾਂ ਸਲਫਿਊਰਿਕ ਐਸਿਡ ਆ ਜਾਵੇ, ਉਹਨਾਂ ਦੂਜਾ ਐਸਿਡ ਆ ਜਾਵੇ, ਉਹਦੇ ਉਸ ਹਿਸਾਬ ਦੇ ਨਾਲ ਪਾਣੀ ਦੇ ਵਿੱਚ ਉਹ ਘੋਲ ਕੇ ਜਿਹੜਾ ਉਹ ਘੱਲੀ ਜਾਵੇ। ਹਾਂ, ਹੁਣ ਜਾਂਦੀ ਜੇ ਮੇਨ ਹੀ ਜਾਂਦੀ ਜਿਹੜੀ ਚੰਗੀ ਮਾੜੀ ਜ਼ਮੀਨ ਦਾ, ਤੇ ਆਪਾਂ ਕਿੰਨੀ ਕੁ ਦੂਰ ਹੈ ਇਸ ਚੀਜ਼ ਤੋਂ? ਵਿਦਨ 1 to 3 year ਤੁਸੀਂ ਘਰੋਂ ਬੈਠੇ ਖੇਤੀ ਦੇਖੋਗੇ 3 ਸਾਲਾਂ। ਇੰਨਾ ਫਰਕ, ਇੰਨਾ ਤੇਜ਼ੀ, ਇੰਨਾ ਤੇਜ਼ੀ। ਜੇ ਤੁਸੀਂ ਆਪਾਂ ਬਿਲਕੁਲ ਮਤਲਬ ਐ ਚੇਂਜ ਦੇ ਉੱਤੇ ਬੈਠੇ ਆ ਐਗ ਦੀ ਇੰਡਸਟਰੀ 'ਚ। ਹਾਂ, ਜਿਹਨੇ ਨਹੀਂ ਅਡਾਪਟ ਉਹ ਬਾਹਰ ਹੋ ਜਾਊਗਾ। ਕਾਰਪੋਰੇਟ ਤੋਂ ਬੈਠਾ ਹੀ ਉਹਨੂੰ ਹੜੱਪਣ ਲਈ। ਨਹੀਂ, ਉਹ ਤਾਂ ਜਾਂਦੀ ਆਪੇ। ਹੁਣ ਇੱਥੇ ਸਿਗਮਾ ਦੇ ਰੂਲ ਲੱਗ ਗਏ, ਅਗਲਿਆਂ ਨੇ ਕਹਿਣਾ ਹਾਂਜੀ ਅਸੀਂ ਤੁਹਾਨੂੰ 2 ਫੁੱਟ ਪਾਣੀ ਦਿੰਨੇ ਆ, ਤੀਜੇ ਫੁੱਟ ਦਾ $1000 ਦੇਵੋ ਹੈਨਾ। ਫਿਰ ਤੁਸੀਂ ਕੋਸ਼ਿਸ਼ ਕਰਨੀ ਵੀ 2 ਫੁੱਟ ਨਾਲ ਕਿੱਦਾਂ ਸਰ ਗਈ ਹੈ। ਤੇ ਇਹ ਹੁਣ ਸਾਰੇ ਨਾ ਜਿਹੜੀ ਦੇਖੋ ਰੈਗੂਲੇਟਰੀ ਆ, ਹੋਰ ਵੀ ਬਹੁਤ ਆਉਣਗੀਆਂ। ਠੀਕ ਹੈ ਜੀ ਹੈਨਾ। ਤੇ ਇਸ ਵਕਤ ਇੱਕ ਮੈਂ ਸਟੱਡੀ ਪੜ੍ਹ ਰਿਹਾ ਸੀਗਾ, ਪਿਛਲੇ 20-25 ਸਾਲਾਂ ਦੇ ਵਿੱਚ ਦੀ ਆਲਮੋਸਟ 20% ਰੈਗੂਲੇਟਰੀ ਨੇ ਕਾਸਟ ਵਧਾਤਾ ਫਾਰਮਰ ਦਾ। ਆਪਰੇਸ਼ਨਲ ਕਾਸਟ ਇੰਪੈਕਟ ਕਰਦਾ ਹੈ ਇੰਨਾ ਹੈਨਾ। ਤੇ ਉਹ ਹੋਰ ਵੀ ਆਉਣੀਆਂ ਹੈਨਾ। ਹੁਣ ਜੇ ਆਪਾਂ ਦੇਖੋ ਤੁਸੀਂ ਹੈਨਾ, ਪਾਣੀ ਦੇ ਵਿੱਚ ਬਹੁਤ ਪੈਰਾਮੀਟਰ ਆ, pH, EC, ਬੋਰਾਨ, ਕੈਲਸ਼ੀਅਮ, ਮੈਗਨੀਜ਼ੀਅਮ, ਸੋਡੀਅਮ ਹੈਨਾ, ਬਾਇਓਕਾਰਬੋਨੇਟਸ ਆ, ਕਲੋਰਾਈਡਸ ਆ, ਨਾਈਟ੍ਰੇਟਸ ਆ, ਸਲਫੇਟਸ ਆ, TDS ਆ ਹੈਨਾ। ਉਹ ਸਾਰੀਆਂ ਚੇਂਜ ਹੁੰਦੀਆਂ ਤੇ ਉਹ ਤੁਹਾਨੂੰ ਜਾਣੀ ਦੀ ਜੇ ਨਹੀਂ ਪਤਾ ਵੀ ਉਹ ਕਿੰਨੀਆਂ ਚੇਂਜ ਹੋ ਰਹੀਆਂ ਈਅਰ ਟੂ ਈਅਰ, ਕਿੰਨੀਆਂ ਚੇਂਜ ਹੋ ਰਹੀਆਂ ਵੀਕ ਟੂ ਵੀਕ, ਉਹ ਤੁਸੀਂ ਜਾਣੀ ਦੀ ਫਿਰ ਬਲਾਈਂਡਲੀ ਕਰਤਾ ਰਹੇ ਆ ਮਿਹਨਤ, ਪਰ ਉਹ ਬਲਾਈਂਡਲੀ ਪਤਾ ਨਹੀਂ ਵੀ ਜਾਣਦੀ ਉਹ ਵੀ ਦਾਲ 'ਚ ਨੂਣ ਜ਼ਿਆਦਾ ਪੈਂਦਾ ਕਿ ਘੱਟ ਪੈਂਦਾ ਹੈਗਾ
ਸਹੀ ਸਹੀ, ਉਹਨੂੰ ਸਵਾਦ ਦੇਖ ਕੇ ਪਤਾ ਲੱਗਣਾ। ਸਵਾਦ ਦੇਖ ਕੇ ਫਿਰ ਉਹ ਟਰੀਆਂ ਨੂੰ ਵੀ ਉਹੀ ਇਫੈਕਟ ਹੁੰਦਾ ਜੀ ਜੀ ਬਿਲਕੁਲ। ਹੈ ਨਾ। ਤੋ ਇਸ ਕਰਕੇ ਇਹ ਇਕੱਲੀ ਇੱਥੇ ਕੈਲੀਫੋਰਨੀਆ ਨਹੀਂ, ਇਹ ਸਾਰੀ ਦੁਨੀਆ ਦੇ ਵਿੱਚ ਹੀ ਚੇਂਜਸ ਆ ਰਹੇ ਆ। ਡਰਾਈਵ ਆ ਰਹੀ ਆ। ਤੇ ਫਿਰ ਆਪਾਂ ਜਦੋਂ ਦੇਖਦੇ ਆ ਇਮੇਜਸ ਦਾ, ਇਸ ਵਕਤ ਇਮੇਜਸ ਤੇ ਬਹੁਤ ਹੀ ਜ਼ਿਆਦਾ ਕੰਮ ਹੋ ਰਿਹਾ, ਥੋੜਾ ਠੀਕ ਨਹੀਂ ਬਹੁਤ ਜ਼ਿਆਦਾ, ਠੀਕ ਹੈ ਨਾ। ਉਹ ਸੋ ਕੰਮ ਨੈਕਸਟ ਟਾਈਮ ਕਰਾਂਗੇ ਹੁਣ ਗੱਲਬਾਤ ਇਸ ਦੀ, ਕਿਉਂਕਿ ਸਮਾਂ ਹੋ ਗਿਆ ਆਪਣਾ ਹਾਂਜੀ ਸਮਾਪਤ ਵੀਰ ਜੀ, ਤੇ ਗੱਲਾਂ ਬਾਤਾਂ ਕਰਦੇ ਕਦੋਂ ਵਕਤ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ। ਇਹ ਤਾਂ 4 ਹੀ ਵੱਜ ਗਏ। ਹਾਂ ਜੀ ਬਿਲਕੁਲ 4 ਵੱਜ ਚੁੱਕੇ ਆ। ਸੋ ਚਲੋ ਥੈਂਕ ਯੂ ਤੁਹਾਡਾ ਜਸਵੀਰ ਜੀ, ਬੜੀ ਮਿਹਰਬਾਨੀ। ਕਰਦੇ ਆਪਾਂ ਅਗਲੀ ਵਾਰੀ ਫਿਰ ਗੱਲਬਾਤ। ਸੌਰੀ ਗੱਲ ਨੂੰ ਵਿੱਚੇ ਜਿਹੜਾ ਉਹ ਕੱਟਣਾ ਪਿਆ, ਪਰ ਆਪਾਂ ਕੰਟੀਨਿਊ ਕਰਾਂਗੇ ਸੈਟਲਾਈਟ ਇਮੇਜਰੀ ਦਾ ਜਿਹੜਾ ਨੈਕਸਟ ਟਾਈਮ, ਡਰੋਨਸ ਦਾ ਤੇ ਉਹ ਸਾਰੀਆਂ ਚੀਜ਼ਾਂ ਦਾ ਨੈਕਸਟ ਟਾਈਮ ਆਪਾਂ ਗੱਲ ਕਰਦੇ ਹਾਂ। ਹਾਂਜੀ ਸ਼ੁਕਰੀਆ, ਮਿਹਰਬਾਨੀ। ਸਤਿ ਸ੍ਰੀ ਅਕਾਲ।